पंजाबी रेडियो USA सुन रहे सारे ही माणयोग ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਖਬਰ ਤੇ ਨਜ਼ਰ। ਅੱਜ 6 ਜੂਨ ਦਿਨ ਹੈਗਾ ਸ਼ਨੀਚਰਵਾਰ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਹੈਲਥ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ 4082722500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਨਛੱਤਰ ਸਿੰਘ ਸੰਘਾ ਕਲੋਵਿਸ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰੀਏ ਤਾਂ ਸਭ ਤੋਂ ਪਹਿਲਾਂ ਦੱਸ ਦਿਓ ਜੀ ਕਿਹੜੀਆਂ ਅਹਿਮ ਅੱਜ ਦੀ ਜਿਹੜੀ ਸਰਗਰਮੀ ਰਹੀ ਆ ਕਰੋਨਾ ਵਾਇਰਸ ਦੇ ਨਾਲ, ਤੇ ਅਹਿਮ ਖਬਰ ਜਿਹੜੀ ਅੱਜ ਦੀ ਕਿਹੜੀ ਰਹੀ? ਜੀ, ਜੇ ਅੱਜ ਦੀ ਆਪਾਂ ਸਭ ਤੋਂ ਵੱਡੀ ਖਬਰ ਦੀ ਗੱਲ ਕਰੀਏ ਪੰਜਾਬ ਦੇ ਲਿਹਾਜ਼ ਨਾਲ, ਪੰਜਾਬ ਦੇ ਮੁਤਲਕ, ਤਾਂ ਉਹ ਸਭ ਤੋਂ ਵੱਡੀ ਗੱਲ ਘੱਲੂਘਾਰਾ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਸਿੱਖ ਕੌਮ ਵਾਸਤੇ, ਜਿਹੜਾ ਬਹੁਤ ਦੁਖਾਂਤਕ ਦਿਨ ਹੁੰਦਾ ਹੈ। ਤਾਂ ਉਹਦੇ ਪਰਪੇਖ 'ਚੋਂ ਜੇ ਆਪਾਂ ਵੇਖੀਏ ਤਾਂ ਅੱਜ ਜਥੇਦਾਰ ਸਾਹਿਬ ਦਾ ਇੱਕ ਬਿਆਨ ਹੈ ਜਿਹੜਾ ਉਹ ਕਾਫੀ ਜ਼ਿਆਦਾ ਚਰਚਿਤ ਰਿਹਾ, ਮੀਡੀਆ 'ਚ ਬਹੁਤ ਜ਼ਿਆਦਾ ਟਰੈਂਡ ਕਰਦਾ ਰਿਹਾ। ਤਾਂ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਅੱਜ ਰਸਤੇ ਇਹਨਾਂ ਨੇ ਪਹਿਲਾਂ ਹੀ ਸੀਲ ਕੀਤੇ ਹੋਏ ਸਨ, ਔਰ ਇਸ ਤੋਂ ਇਲਾਵਾ ਬਹਿਸ ਵੀ ਹੋਈ ਸੰਗਤਾਂ ਦੀ ਕਿ ਸਾਨੂੰ ਕਿਉਂ ਨਹੀਂ ਜੇ ਜਾਣ ਦਿੰਦੇ, ਸਾਡੇ ਗੁਰੂ ਘਰਾਂ 'ਚ ਜਾਣ ਵਾਸਤੇ ਤੁਸੀਂ ਕਿਉਂ ਰਸਤੇ ਦੀ ਰੁਕਾਵਟ ਬਣ ਰਹੇ ਹੋ। ਤਾਂ ਬਹਿਸ ਬਸਈਆ ਵੀ ਹੁੰਦਾ ਰਿਹਾ। ਇਸ ਤੋਂ ਇਲਾਵਾ ਜਿਹੜੇ ਸਿਮਰਨਜੀਤ ਸਿੰਘ ਮਾਨ ਜੀ ਦੇ ਸਪੁੱਤਰ ਆ ਇਮਾਨ ਸਿੰਘ ਮਾਨ, ਉਹਨਾਂ ਦਾ ਵੀ ਤਕਰਾਰ ਹੋਇਆ ਪੁਲਿਸ ਵਾਲਿਆਂ ਦੇ ਨਾਲ, ਥੋੜ੍ਹਾ ਧੱਕਾ ਮੁੱਕੀ ਵੀ ਹੋਈ ਆ। ਸੋ ਉਸ ਤੋਂ ਬਾਅਦ ਫਿਰ ਅਰਦਾਸ ਉਪਰੰਤ ਨਾਅਰੇਬਾਜ਼ੀ ਵੀ ਹੋਈ ਆ, ਅਤੇ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਹੋਈ ਜਿਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਸਨ ਅਤੇ ਗੋਬਿੰਦ ਸਿੰਘ ਲੰਗੋਵਾਲ ਵੀ ਸਨ। ਉਸ ਤੋਂ ਪਹਿਲਾਂ ਇੱਕ ਬਹੁਤ ਮੈਂ ਕਹੂੰਗਾ ਕਿ ਮਹੱਤਵਪੂਰਨ ਚੀਜ਼ ਵਾਪਰੀ, ਉਹ ਇਹ ਆ ਕਿ ਮੀਡੀਆ ਦੀ ਬਰੀਫਿੰਗ 'ਤੇ ਵੀ ਇਹਨਾਂ ਨੇ ਪਾਬੰਦੀ ਲਾ ਦਿੱਤੀ ਕਿ ਮੀਡੀਆ ਕਵਰੇਜ ਨਹੀਂ ਹੋ ਸਕਦੀ, ਔਰ ਇਸ ਤੋਂ ਇਲਾਵਾ 11 ਵਜੇ ਤੋਂ ਪਹਿਲਾਂ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਜਾ ਸਕਦੀ। ਜਥੇਦਾਰ ਜੀ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਆਖਿਆ ਕਿ ਅਸੀਂ ਜਦੋਂ ਮਰਜ਼ੀ ਚਾਹੀਏ ਗੱਲ ਕਰਾਂਗੇ, ਤੁਸੀਂ ਸਾਡੇ ਮਾਮਲੇ 'ਚ ਕਿਵੇਂ ਦਖਲ ਦੇ ਸਕਦੇ ਹੋ। ਤਾਂ ਉਸ ਤੋਂ ਬਾਅਦ ਇਹ ਫਿਰ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਵਾਰ-ਵਾਰ ਪੱਤਰਕਾਰ ਖਾਲਿਸਤਾਨ ਦੇ ਮੁੱਦੇ 'ਤੇ ਸਵਾਲ ਚੁੱਕਦੇ ਪਏ ਸਨ। ਤਾਂ ਉਹਨਾਂ ਨੇ ਫਿਰ ਅੱਗੋਂ ਇੱਕ ਗੱਲ ਕਹੀ, ਉਹ ਕਹਿੰਦੇ ਕਿ ਜੇ ਕੋਈ ਦੇ ਦੇਗਾ ਤਾਂ ਅੰਨਾ ਕੀ ਭਾਲੇ ਚਾਰ ਅੱਖਾਂ, ਸਾਨੂੰ ਮਨਜ਼ੂਰ ਹੈ, ਅਸੀਂ ਚਲਾ ਲਾਂਗੇ। ਸੋ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਮੀਡੀਆ ਦੂਜੇ ਪਾਸੇ ਹੋ ਗਿਆ, ਵਿਵਾਦ ਖੜ੍ਹਾ ਕਰ ਦਿੱਤਾ ਗਿਆ। ਪਰ ਹੁਣ ਜੇ ਤੁਸੀਂ ਚਾਈਨਾ ਨੂੰ ਪੁੱਛੋਗੇ ਕਿ ਅਰੁਣਾਚਲ ਲਓਗੇ ਤਾਂ ਉਹ ਤਾਂ ਦਾਅਵਾ ਕਰਦੇ ਹੀ ਆ ਨਾ ਕਿ ਸਾਡਾ ਆ, ਅਤੇ ਉਹ ਤਾਂ ਆਪਣੀ ਝੋਲੀ 'ਚ ਪਾਉਣਗੇ। ਜੇ ਕੋਈ ਮੇਰੇ ਵਰਗੇ ਨੂੰ ਕਵੇ ਕਿ ਤੈਨੂੰ USA ਛੱਡ ਆਈਏ ਜਾਂ ਤੈਨੂੰ ਚੜ੍ਹਾ ਦਈਏ ਜਹਾਜ਼ੇ, ਅਤੇ ਮੇਰੇ ਵਰਗਾ ਤਾਂ ਕਹੂਗਾ ਕਿ ਹਾਂ ਭਾਈ ਠੀਕ ਆ, ਚਲੋ ਇੱਥੋਂ ਨਾਲ ਥੋੜ੍ਹਾ ਸੁਖਾਲੇ ਹੋ ਜਾਵਾਂਗੇ, ਕੋਈ ਗੱਲ ਨਹੀਂ ਹੈ। ਸੋ ਕਹਿਣ ਦਾ ਭਾਵ ਹੈ ਕਿ ਆਪੇ ਤੁਸੀਂ ਸਵਾਲ ਚੁੱਕਦੇ ਹੋ, ਆਪੇ ਫਿਰ ਜਦੋਂ ਤੁਹਾਨੂੰ ਜਵਾਬ ਦਿੱਤਾ ਜਾਂਦਾ, ਔਰ ਜਵਾਬ ਵੀ ਕੋਈ ਐਸਾ ਵਿਵਾਦਤ ਨਹੀਂ ਹੈ, ਕੰਟਰੋਵਰਸ਼ੀਅਲ ਨਹੀਂ ਹੈ। ਉਹਨਾਂ ਨੇ ਤਾਂ ਨਾਅਰਿਆਂ ਦਾ ਵੀ ਕਿਹਾ, ਉਹ ਕਹਿੰਦੇ ਕਿ ਦੇਖੋ ਸਿੱਖ ਕੌਮ ਦੇ ਵਿੱਚ ਜੋਸ਼ ਹੈ, ਕਈ ਵਾਰ ਜੋਸ਼ ਦੇ ਵਿੱਚ ਆ ਕੇ ਨੌਜਵਾਨ ਜਾਂ ਕੁਛ ਹੋਰ ਲੋਕ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਦਿੰਦੇ, ਇਹਦੇ 'ਚ ਕੀ ਗਲਤ ਆ, ਕੋਈ ਫਰਕ ਨਹੀਂ ਪੈਂਦਾ, ਕਿਹੜਾ ਕੋਈ ਗੈਰ ਕਾਨੂੰਨੀ ਆ। ਸੋ ਉਹਨਾਂ ਨੇ ਜਵਾਬ ਕੋਈ ਮੇਰੇ ਖਿਆਲ ਦੇ ਨਾਲ ਐਡਾ ਵਿਵਾਦਤ ਨਹੀਂ ਦਿੱਤਾ ਜਿੱਡਾ ਮੁੱਦਾ ਬਣਾ ਦਿੱਤਾ ਕਿ ਅਕਾਲੀ ਦਲ ਨੇ ਵੀ ਉਹਨਾਂ ਦੀ ਹਮਾਇਤ ਕੀਤੀ ਆ, ਪਰ ਕੁਛ ਸਿਆਸੀ ਤੁਹਾਨੂੰ ਪਤਾ ਹੀ ਹੈ ਕਿ ਚੁਚਰੀਆਂ ਛਿੜਦੀਆਂ ਨੇ। ਖੈਰ ਦੂਜੀ ਵੱਡੀ ਖਬਰ ਅੱਜ ਮੂਸੇ ਵਾਲੇ ਨੂੰ ਲੈ ਕੇ ਰਹੀ, ਤਾਂ ਉਹਨੂੰ ਵੀ ਫੜ ਲਿਆ ਗਿਆ ਨਾਭੇ ਪੁਲਿਸ ਵੱਲੋਂ, ਪਰ ਬਾਅਦ ਦੇ ਵਿੱਚ ਚਲਾਨ ਕਰ ਦਿੱਤਾ ਗਿਆ। ਕਾਲੇ ਸ਼ੀਸ਼ਿਆਂ ਦਾ ਰੌਲਾ ਪੈ ਗਿਆ, ਹਿਰਾਸਤ ਦੇ ਵਿੱਚ ਲੈ ਜਾਣ ਤੋਂ ਬਾਅਦ ਵੀ ਉਹਨੂੰ ਛੱਡ ਦਿੱਤਾ ਗਿਆ।
ਬਹੁਤ ਜ਼ਿਆਦਾ ਵਿਵਾਦ ਹੋਇਆ ਇਸ ਮੁੱਦੇ ਤੇ, ਕਿਉਂਕਿ ਉਹਦੀ ਗ੍ਰਿਫਤਾਰੀ ਵਾਸਤੇ ਪੁਲਿਸ ਇੱਕ ਪਾਸੇ ਉਹਨੂੰ ਲੱਭਦੀ ਫਿਰਦੀ ਸੀ, ਦੂਸਰੇ ਪਾਸੇ ਉਹਨੂੰ ਹਿਰਾਸਤ 'ਚ ਲੈ ਕੇ ਤੇ ਫਿਰ ਛੱਡ ਦਿੱਤਾ ਜਾਂਦਾ। ਉਹ ਵੀ ਕਾਫੀ ਵੱਡਾ ਅੱਜ ਵਿਵਾਦ ਰਿਹਾ। ਤਾਂ ਖੈਰ ਜੇ ਆਪਾਂ ਦੂਜੀਆਂ ਖਬਰਾਂ ਦੇਖੀਏ ਕਰੋਨਾ ਨਾਲ ਜੁੜੀਆਂ, ਤਾਂ ਇਹਦੇ ਵਿੱਚ ਕੀ ਆ ਕਿ ਟਰੰਪ ਸਾਹਿਬ ਦਾ ਇੱਕ ਬਿਆਨ ਬੜਾ ਚਰਚਿਤ ਰਿਹਾ ਕਿ ਜੇਕਰ ਜ਼ਿਆਦਾ ਟੈਸਟ ਹੋਣ ਤਾਂ ਭਾਰਤ ਵਿੱਚ ਅਮਰੀਕਾ ਤੋਂ ਵੀ ਵੱਧ ਕਰੋਨਾ ਮਰੀਜ਼ ਮਿਲਣਗੇ। ਸੋ ਡੋਨਾਲਡ ਟਰੰਪ ਨੇ ਇੱਕ ਬਹੁਤ ਵੱਡਾ ਤੀਰ ਛੱਡਿਆ। ਇੱਧਰ ਆਸਟ੍ਰੇਲੀਆ ਤੋਂ ਖਬਰ ਆਈ ਕਿ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਲਈ ਉਡਾਨਾਂ ਜਿਹੜੀਆਂ 1 ਜੁਲਾਈ ਤੋਂ ਸ਼ੁਰੂ ਹੋ ਜਾਣਗੀਆਂ। ਤਾਂ ਮੇਰੇ ਖਿਆਲ ਦੇ ਨਾਲ ਇੱਧਰ ਇੰਡੀਆ ਨੂੰ ਜਾਂ ਹੋਰ ਦੂਸਰੇ ਦੇਸ਼ਾਂ ਨੂੰ ਵੀ ਇਸ ਤਰ੍ਹਾਂ ਦੇਖਣੇ ਪੈਣਗੇ। ਮੇਰੇ ਖਿਆਲ ਦੇ ਨਾਲ ਇਹ ਵਿਜ਼ਟਰ ਬਬਲ ਜਿਹੜੇ ਆ ਬਣਾਉਣੇ ਪੈਣਗੇ ਕਿ ਜਿੱਥੇ ਜਿੱਥੇ ਤੁਸੀਂ ਉਡਾਨਾਂ ਸ਼ੁਰੂ ਕਰ ਸਕਦੇ ਹੋ ਤਾਂ ਉੱਥੇ ਉੱਥੇ ਕਰ ਦੇਣੀਆਂ ਚਾਹੀਦੀਆਂ। ਮੈਂ ਉਦਾਹਰਨ ਦੇ ਦਿੰਦਾ ਕਿ ਜਿੱਦਾਂ ਹੁਣ ਨਾਰਥ ਈਸਟ ਏਰੀਆ ਸਾਡਾ ਇੰਡੀਆ ਦਾ, ਉੱਥੇ ਕੋਈ ਬਹੁਤਾ ਜ਼ਿਆਦਾ ਹੈ ਨਹੀਂ ਕਰੋਨਾ ਦਾ ਜ਼ੋਰ, ਤਾਂ ਉੱਥੋਂ ਜੇ ਕਨੈਕਟੀਵਿਟੀ ਮੰਨ ਲਓ ਬ੍ਰਹਮਾ ਨੂੰ ਹੁੰਦੀ ਆ ਜਾਂ ਹੋਰ ਪਰਾਂ ਨੂੰ ਹੁੰਦੀ ਆ ਕਿਸੇ ਦੇਸ਼ ਨੂੰ, ਤੇ ਕੋਈ ਵੱਡੀ ਦਿੱਕਤ ਨਹੀਂ ਹੈਗੀ। ਸੋ ਇਸ ਤਰ੍ਹਾਂ ਦੇ ਬਣਾਏ ਜਾ ਸਕਦੇ ਆ ਆਉਣ ਜਾਣ ਵਾਸਤੇ ਬਬਲ। ਤਾਂ ਖੈਰ ਦੇਖਦੇ ਕਿ ਕੀ ਬਣਦਾ। ਇੰਡੀਆ ਦੀ ਗੱਲ ਕਰੀਏ ਤਾਂ 80,000 ਤੋਂ ਵੱਧ ਜਿਹੜੇ ਆ ਉਹ ਮਹਾਰਾਸ਼ਟਰ ਦੇ ਵਿੱਚ ਹੀ ਇਕੱਲੇ 'ਚ ਮਰੀਜ਼ ਹੋ ਗਏ ਆ, ਤੇ 1-2 ਦਿਨ ਦੇ ਵਿੱਚ ਉਮੀਦ ਆ ਕਿ ਚੀਨ ਨੂੰ ਵੀ ਪਿੱਛੇ ਛੱਡ ਜਾਵੇਗਾ ਮਹਾਰਾਸ਼ਟਰ। ਇਸ ਤੋਂ ਇਲਾਵਾ ਕਰੋਨਾ ਦੀ ਵਜ੍ਹਾ ਕਰਕੇ ਇਸ ਦਫਾ ਅਮਰਨਾਥ ਯਾਤਰਾ ਜਿਹੜੀ ਉਹ 14 ਦਿਨ ਦੀ ਹੀ ਸੀਮਤ ਰੱਖੀ ਜਾਏਗੀ। ਸਰਕਾਰ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਰਕਾਰ ਵੱਲੋਂ ਇੱਕ ਚੀਜ਼ ਹੋਰ ਐਲਾਨ ਦੇ ਰੂਪ 'ਚ ਸਾਹਮਣੇ ਆਈ ਹੈ ਕਿ PM ਕਿਸਾਨ ਸਕੀਮ ਹੈ ਜਿਹੜੀ ਅਗਸਤ ਤੋਂ ਖਾਤੇ 'ਚ ਕਿਸਾਨਾਂ ਦੇ ਜਿਹੜੇ 2-2000 ਰੁਪਏ ਫੇਰ ਪਾਏ ਜਾਣਗੇ ਤੇ 9 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਬੋਲੇ ਆ, ਉਹ ਕਹਿੰਦੇ ਕਿ ਪ੍ਰਵਾਸੀ ਮਜ਼ਦੂਰਾਂ ਦੀ ਬਦਹਾਲੀ ਲਈ ਇੰਦਰਾ ਗਾਂਧੀ ਦੀ ਸਰਕਾਰ ਜ਼ਿੰਮੇਵਾਰ ਹੈ। ਚਲੋ ਸ਼ੁਕਰ ਹੈ ਇੰਨਾ ਕੁ ਕਿ ਨਹਿਰੂ ਤੋਂ ਨਿਕਲ ਕੇ ਇਹ ਇੰਦਰਾ ਗਾਂਧੀ ਤੀਕ ਤੇ ਆਏ ਆ। ਉਮੀਦ ਬੜੀ ਆ ਕਿ ਹੌਲੀ ਹੌਲੀ ਅੱਗੇ ਵੱਧ ਕੇ ਅਟਲ ਬਿਹਾਰੀ ਵਾਜਪਾਈ ਜੀ ਦੇ ਕਾਲ ਤੱਕ ਵੀ ਆ ਜਾਣਗੇ। ਤਾਂ ਇੱਧਰ ਮਲਪੁਰਮ ਤੇ ਜੋ ਟਵੀਟ ਕੀਤਾ ਸੀਗਾ, ਯਾਦ ਹੋਣਾ ਤੁਹਾਨੂੰ, ਹੱਥਨੀ ਮਰ ਗਈ ਸੀਗੀ ਇੱਕ। ਉਸ ਤੋਂ ਬਾਅਦ ਮਲਪੁਰਮ ਜ਼ਿਲ੍ਹੇ ਦੀ ਘਟਨਾ ਦੱਸ ਕੇ ਮਲਪੁਰਮ ਜ਼ਿਲ੍ਹੇ ਨੂੰ ਬਹੁਤ ਜ਼ਿਆਦਾ ਬਦਨਾਮ ਕੀਤਾ ਗਿਆ। ਕਿਉਂਕਿ ਇੱਥੇ 70% ਦੇ ਕਰੀਬ ਆਬਾਦੀ ਜਿਹੜੀ ਆ ਮੁਸਲਮਾਨਾਂ ਦੀ ਆ। ਸੋ ਜਾਣ ਕੇ ਟਾਰਗੇਟ ਕੀਤਾ ਗਿਆ, ਇੱਕ ਖਾਸ ਕਮਿਊਨਿਟੀ ਨੂੰ, ਇੱਕ ਖਾਸ ਫਿਰਕੇ ਨੂੰ ਭੰਡਿਆ ਗਿਆ। ਤਾਂ ਉਹਦੇ ਮੁਤਲਕ ਹੁਣ ਇੱਕ ਕਾਰਵਾਈ ਹੋਈ ਹੈ ਇਸ ਮਾਮਲੇ 'ਚ, ਜਾਨੀ ਬੀਬੀ ਜਿਹੜੀ ਹੈਗੀ ਆ ਮੇਨਕਾ ਗਾਂਧੀ, ਤਾਂ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਉਹਨਾਂ ਨੇ ਇੱਕ ਟਵੀਟ ਕੀਤਾ ਸੀ ਔਰ ਟਵੀਟ ਦੇ ਵਿੱਚ ਸਿੱਧੇ ਤੌਰ ਤੇ ਮਲਪੁਰਮ ਨੂੰ ਆਖਿਆ ਸੀਗਾ ਕਿ ਇਹ ਹਿੰਸਕ ਜ਼ਿਲ੍ਹਾ ਹੈ। ਤਾਂ ਸਾਰੇ ਜ਼ਿਲ੍ਹੇ ਨੂੰ ਹੀ ਉਹਨਾਂ ਨੇ ਵਲੇਟੇ 'ਚ ਲੈ ਲਿਆ, ਜਿਸ ਤਰ੍ਹਾਂ ਕੁਝ ਬੇਵਕੂਫ ਜ਼ਾਹਿਲ ਕਿਸਮ ਦੇ ਲੋਕ ਸਾਰੇ ਮਲਿਆਲਮ ਲੋਕਾਂ ਨੂੰ ਯਾਨੀ ਕੇਰਲ ਦੇ ਲੋਕਾਂ ਨੂੰ ਹੀ ਗਾਲਾਂ ਕੱਢ ਰਹੇ ਸੀਗੇ। ਤਾਂ ਇੱਧਰ ਦੂਸਰੇ ਪਾਸੇ ਅੱਜ ਇੱਕ ਬਹੁਤ ਵੱਡੀ ਖਬਰ ਰਹੀ, ਐਮਨੈਸਟੀ ਇੰਡੀਆ ਦੇ ਜਿਹੜੇ ਸਾਬਕਾ ਮੁਖੀ ਸੀਗੇ, ਤਾਂ ਉਹਨਾਂ ਔਰ ਵਿਨੋਦ ਦੁਆ ਬਹੁਤ ਵੱਡੇ ਜਰਨਲਿਸਟ ਆ, ਜਿੱਦਾਂ ਕਹਿ ਲਈਏ ਕਿ ਜਿਹੜੀ ਵੱਡੀ ਪੀੜ੍ਹੀ ਆ ਜਰਨਲਿਸਟ ਦੀ, ਉਹਨਾਂ ਦੇ ਥੰਮ ਆ ਵਿਨੋਦ ਦੁਆ, ਉਹਨਾਂ ਦੋਨਾਂ 'ਤੇ ਹੀ ਮਾਮਲਾ ਅਲੱਗ-ਅਲੱਗ ਮਾਮਲੇ 'ਚ ਦਰਜ ਕਰ ਲਿਆ ਗਿਆ। ਮਤਲਬ ਕਿ ਐਮਨੈਸਟੀ ਦੇ ਜਿਹੜੇ ਮੁਖੀ ਆ ਉਹਨਾਂ ਨੇ ਸਿਰਫ ਇਹ ਕਿਹਾ ਸੀਗਾ ਕਿ US ਵਰਗੇ ਜਿਹੜੇ ਪ੍ਰੋਟੈਸਟ ਆ ਉੱਥੇ ਇੰਡੀਆ 'ਚ ਵੀ ਹੋਣੇ ਚਾਹੀਦੇ ਆ ਕਿਉਂਕਿ ਇੱਥੇ ਵੀ ਬਹੁਤ ਕੁਝ ਐਸਾ ਵੈਸਾ ਵਾਪਰਦਾ ਹੈ। ਤਾਂ ਇਸ ਮੁਤਲਕ ਉਹਨਾਂ 'ਤੇ ਕਾਰਵਾਈ ਕਰ ਦਿੱਤੀ ਗਈ। ਔਰ ਇਸ ਤੋਂ ਇਲਾਵਾ ਵਿਨੋਦ ਦੁਆ ਤੇ ਇਹਨਾਂ ਦੇ ਆਪਣੇ ਹੀ ਭਾਰਤੀ ਜਨਤਾ ਪਾਰਟੀ ਦੇ ਇੱਕ ਅਹੁਦੇਦਾਰ ਨੇ ਕੇਸ ਰਜਿਸਟਰਡ ਕਰਵਾ ਦਿੱਤਾ। ਉਹ ਕਹਿੰਦੇ ਆ ਕਿ ਦੇਖੋ ਜੀ ਇਹ ਇਨਸਾਨ ਆ ਜਿਹੜਾ ਫੇਕ ਨਿਊਜ਼ ਫੈਲਾਉਂਦਾ, ਔਰ ਇਸ ਤੋਂ ਇਲਾਵਾ ਇਹ ਸ਼ਖਸ ਆ ਜਿਹੜਾ ਉਹ ਸੰਪਰਦਾਇਕਤਾ ਲਈ ਖਤਰਾ ਹੈ। ਸੋ ਇਹ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਆ ਇਹ ਸਦਭਾਵਨਾ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਸਦਭਾਵਨਾ ਲਈ ਖਤਰਾ ਹੈ, ਸੰਪਰਦਾਇਕਤਾ ਫੈਲਾਉਂਦਾ ਹੈ। ਤਾਂ ਇਹ ਵੇਖੋ ਹੁਣ ਤੁਸੀਂ ਕਿ ਇਹਨਾਂ ਦਾ ਅਹੁਦੇਦਾਰ ਹੀ ਕੀ ਕਹਿ ਰਿਹਾ। ਸੋ ਇਹ ਮੇਰੇ ਖਿਆਲ ਦੇ ਨਾਲ ਕੋਈ ਬਹੁਤੀ ਵੱਡੀ ਗੱਲ ਨਹੀਂ। ਜੇ ਫੇਕ ਨਿਊਜ਼ 'ਤੇ ਕਾਰਵਾਈ ਕਰਨੀ ਹੋਵੇ ਤੇ ਸਾਡੇ ਪ੍ਰਧਾਨ ਮੰਤਰੀ ਤੋਂ ਲੈ ਕੇ ਪਤਾ ਨਹੀਂ ਕਿਹੜੇ ਮਨਿਸਟਰ ਜਿਹੜੇ ਆ ਉਹ ਇਸ ਵਲੇਟੇ 'ਚ ਆ ਜਾਣਗੇ। ਵਿਨੋਦ ਦੁਆ ਜੇ ਕੋਈ ਮੰਨ ਲਓ ਗਲਤ ਫੈਕਟ ਰੱਖਦਾ ਹੈ, ਗਲਤ ਕੋਈ ਜਾਣਕਾਰੀ ਦਿੰਦਾ ਹੈ, ਤਾਂ ਤੁਹਾਡੇ ਕੋਲ ਬਹੁਤ ਸਾਰੇ ਸੋਰਸਸ ਨੇ, ਤੁਹਾਡੇ ਕੋਲ ਮੰਤਰਾਲਾ ਹੈ, ਤੁਸੀਂ ਬਹੁਤ ਵੱਡੇ ਇਸ਼ਤਿਹਾਰ ਦਿੰਦੇ ਹੋ, ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਬਹੁਤ ਆਸਾਨੀ ਨਾਲ ਫੜ ਕੇ ਲੋਕਾਂ ਦੇ ਸਾਹਮਣੇ ਰੱਖ ਸਕਦੇ ਹੋ। ਖੈਰ ਅੱਗੇ ਜੇ ਆਪਾਂ ਵਧੀਏ, CM ਅਰਵਿੰਦ ਕੇਜਰੀਵਾਲ ਜੀ ਦਾ ਆਡਾ ਲੱਗਾ ਹੀ ਹੋਇਆ ਕਿਉਂਕਿ ਕੇਂਦਰ ਸਰਕਾਰ ਜਿਹੜੀ ਲਗਾਤਾਰ ਦਬਾਅ ਬਣਾ ਰਹੀ ਹੈ। ਦਿੱਲੀ ਦੇ ਵਿੱਚ ਸਥਿਤੀ ਤੁਹਾਨੂੰ ਪਤਾ ਹੀ ਆ ਕਿ ਨਾਜ਼ੁਕ ਹੈ। ਤਾਂ ਹਸਪਤਾਲ ਜਿਹੜੇ ਆ ਉਹਨਾਂ ਦੇ ਨਾਲ ਇੱਟ ਖੜਕਾ, ਕੁਛ ਕੁ ਹਸਪਤਾਲ ਆ ਉਹਨਾਂ ਦੇ ਨਾਲ ਇਹਨਾਂ ਦਾ ਇੱਟ ਖੜਕਾ ਜਿਹੜਾ ਜਾਰੀ ਆ। ਉਹ ਕਹਿੰਦੇ ਆ ਕਿ
ਕੋਈ ਵੀ ਮਰੀਜ਼ ਕਰੋਨਾ ਦਾ ਜੇ ਜਾਂਦਾ, ਸ਼ੱਕੀ ਮਰੀਜ਼ ਜਾਂਦਾ ਤਾਂ ਹਸਪਤਾਲ ਇਲਾਜ ਤੋਂ ਇਨਕਾਰ ਨਹੀਂ ਜੇ ਕਰਨਗੇ। ਔਰ ਦੂਜੀ ਚੀਜ਼ ਇਹ ਆ ਕਿ ਉਹਨਾਂ ਨੇ ਕੁਝ ਹਸਪਤਾਲਾਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਕਿ ਸਰਕਾਰੀ ਹੱਥਾਂ 'ਚ, ਮਤਲਬ ਕਿ ਕੁਝ ਸਿਆਸੀ ਹੱਥਾਂ 'ਚ ਖੇਡ ਰਹੇ ਹਨ ਕਿਸੇ ਬੱਚੇ ਦੀ ਭਾਂਤੀ। ਤਾਂ ਦੂਸਰੇ ਪਾਸੇ ਦਿੱਲੀ ਦੀ ਜੇ ਗੱਲ ਕਰ ਲਈਏ ਤਾਂ 152 ਮੌਤਾਂ ਹੋਈਆਂ ਪਿਛਲੇ 3 ਦਿਨਾਂ ਦੇ ਵਿੱਚ ਇੱਥੇ। ਤਾਂ ਉਹ ਬਹੁਤ ਸਾਰੇ ਵੱਡੇ ਵੱਡੇ ਦਾਅਵੇ ਕਰਦੇ ਸਨ ਕੇਜਰੀਵਾਲ ਸਾਹਿਬ, ਪਰ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਹੁਣ ਸਪਸ਼ਟ ਕਰਨਾ ਪਏਗਾ ਕਿ ਐਸਾ ਕਿਉਂ ਵਾਪਰ ਰਿਹਾ। ਇੱਧਰ ਸੋਨੂ ਸੂਦ ਦੀ ਹਾਲੇ ਵੀ ਝੰਡੀ ਆ। 170 ਤੋਂ ਵੱਧ ਹੁਣ ਫਿਰ ਪ੍ਰਵਾਸੀਆਂ ਨੂੰ ਨੇ ਜਹਾਜ਼ ਰਾਹੀਂ ਘਰ ਪਹੁੰਚਾਇਆ। ਤਾਂ ਬੱਲੇ ਬੱਲੇ ਇਸ ਪੰਜਾਬੀ ਮੁੰਡੇ ਦੀ ਤੇ ਦੁਆਵਾਂ ਆ, ਰੁੱਗ ਭਰ ਕੇ ਜਾਂ ਕਹਿ ਲਓ ਜਾਂ ਟਰੱਕ ਭਰ ਕੇ ਕਹਿ ਲਓ, ਮੈਂ ਤਾਂ ਕਹੂੰ ਮਾਲ ਗੱਡੀ ਭਰ ਕੇ ਸਾਡੇ ਵੱਲੋਂ ਦੁਆਵਾਂ ਆ। ਇੱਧਰ ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ 'ਚ ਮਾਸਕ ਨਾ ਪਾਉਣ 'ਤੇ ਹੁਣ ਤੱਕ 70,000 ਚਲਾਨ ਕੱਟੇ ਜਾ ਚੁੱਕੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਚਲਾਨ ਇੱਥੇ ਹੁਣ ਖਜ਼ਾਨਾ ਭਰਨ ਦਾ ਸਮਾਨ ਬਣ ਚੁੱਕਾ ਹੈ। ਦੂਜੇ ਪਾਸੇ 5 ਸਾਲ ਦੀ ਜਿਹੜੀ ਬੱਚੀ ਨੂਰ ਹੈ, ਛਾਈ ਹੋਈ ਹੈ ਟਿਕਟੌਕ 'ਤੇ ਕਰੋਨਾ ਅਵੇਅਰਨੈਸ ਦਾ ਉਹਨੇ ਕੁਛ ਪੈਗਾਮ ਦਿੱਤਾ ਸੀ ਅਤੇ ਪੰਜਾਬ ਸਰਕਾਰ ਨੇ 5 ਲੱਖ ਦੀ ਇੱਕ ਇਮਦਾਦ ਦਿੱਤੀ ਉਹਨਾਂ ਨੂੰ। ਇਹਨਾਂ ਦੇ ਬਾਪ ਨੂੰ, ਜਾਨੀ ਜੋ ਨੂਰ ਹੈ, ਇਹਨਾਂ ਦੇ ਬਾਪ ਨੂੰ ਨੌਕਰੀ ਅੱਗੇ ਵੀ ਦੇ ਚੁੱਕੀ ਹੈ ਸਰਕਾਰ, ਮਕਾਨ ਵੀ ਪੈ ਰਿਹਾ। ਸੋ ਮੇਰੇ ਖਿਆਲ ਦੇ ਨਾਲ ਦੇਖੋ ਜ਼ਰੂਰੀ ਆ ਕਿ ਥੋੜ੍ਹਾ ਜਿਹਾ ਇਸ ਮਾਮਲੇ ਦੇ ਵਿੱਚ ਚਰਚਾ ਹੋਣਾ ਚਾਹੀਦਾ। ਚਰਚਾ ਇਸ ਪੱਖ ਤੋਂ ਹੋਣਾ ਚਾਹੀਦਾ ਕਿ ਠੀਕ ਆ ਕਿ ਤੁਸੀਂ ਕੁਛ ਬੱਚਿਆਂ ਨੂੰ ਸਪੋਰਟ ਕਰੋ, ਅਵੇਅਰ ਕਰੋ, ਉਹਨਾਂ ਨੂੰ ਅੱਗੇ ਲਿਆਓ, ਕੋਈ ਚੱਕਰ ਨਹੀਂ ਹੈ। ਉਹਨਾਂ ਦੀ ਪੜ੍ਹਾਈ ਫ੍ਰੀ ਕਰੋ, ਉਹਨਾਂ ਵਾਸਤੇ ਹੋਰ ਜਿਹੜੀਆਂ ਸਹੂਲਤਾਂ ਦਿਓ ਤਾਂ ਕਿ ਉਹ ਆਪਣੀ ਜੋ ਪ੍ਰਤਿਭਾ ਟੈਲੈਂਟ ਹੈ ਉਹਨੂੰ ਨਿਖਾਰ ਸਕਣ। ਪਰ ਇਸ ਤਰ੍ਹਾਂ ਇੱਕ ਬੱਚੇ 'ਤੇ ਇੰਨੀ ਜ਼ਿਆਦਾ ਮਿਹਰਬਾਨੀ ਦਿਖਾਉਣੀ ਸਮਝ ਤੋਂ ਪਰੇ ਦੀ ਗੱਲ ਆ ਕਿ ਅੱਗੇ ਜਾ ਕੇ ਕੀ ਨਤੀਜਾ ਨਿਕਲੇਗਾ। ਕਿ ਇੱਕ ਪਾਸੇ ਤੁਸੀਂ ਤਾਂ ਕਹਿੰਦੇ ਕਿ ਟਿਕਟੌਕ ਜਾਂ ਹੋਰ ਚਾਈਨੀਜ਼ ਐਪ ਜਿਹੜੀਆਂ ਬੰਦ ਕਰ ਦਿਓ, ਅਤੇ ਦੂਸਰੇ ਪਾਸੇ ਆਪ ਹੀ ਤੁਸੀਂ ਪ੍ਰਮੋਟ ਕਰ ਰਹੇ ਹੋ ਔਰ ਬੱਚਿਆਂ ਨੂੰ ਕਹਿ ਰਹੇ ਹੋ ਕਿ ਇਸ ਪਾਸੇ ਆਓ, ਮਿਹਨਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਇਸ ਪਾਸੇ ਆਓ, ਛਾ ਜਾਓ। ਟਿਕਟੌਕ ਜਾਂ ਹੋਰ ਇਹੋ ਜਿਹੀਆਂ ਐਪਸ ਨੇ ਤਾਂ ਤੁਹਾਡੇ 'ਤੇ ਦੌਲਤ, ਸ਼ੌਹਰਤ, ਇਹਨਾਂ ਸਾਰੀਆਂ ਚੀਜ਼ਾਂ ਦੀ ਵਰਖਾ ਹੋਏਗੀ। ਖੈਰ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਇਤਰਾਜ਼ ਦੂਜੇ ਲੋਕਾਂ ਨੂੰ ਜ਼ਰੂਰ ਹੁੰਦਾ ਹੈ ਕਿ ਜਦੋਂ ਉਹ ਗਿੱਟੇ ਗੋਡੇ ਕਢਾਉਂਦੇ ਆ ਗਰਾਊਂਡਾਂ ਦੇ ਵਿੱਚ ਭਰਤੀ ਵੇਖਣ ਵਾਸਤੇ, ਤਾਂ ਉਹਨਾਂ ਦੀ ਜਗ੍ਹਾ ਕੁਝ ਖਾਸ ਕੇਸਾਂ ਦੇ ਵਿੱਚ ਜਿੱਦਾਂ DSP ਭਰਤੀ ਕਰ ਲਏ ਜਾਂਦੇ ਆ ਘਰ ਬੈਠੇ ਹੀ, ਜਿਨ੍ਹਾਂ ਦੀ ਪੜ੍ਹਾਈ 'ਤੇ ਵੀ ਇੱਕ ਵਿਵਾਦ ਰਹਿੰਦਾ ਹੈ, ਜਾਂ ਕੁਝ ਖਾਸ ਕੇਸਾਂ ਦੇ ਵਿੱਚ ਮਿਹਰਬਾਨੀ ਦਿਖਾਈ ਜਾਂਦੀ ਹੈ, ਤਾਂ ਉੱਥੇ ਫਿਰ ਉਹਨਾਂ ਲੋਕਾਂ ਦਾ ਦਿਲ ਦੁਖੀ ਹੁੰਦਾ ਜਿਹੜੇ ਕਿ ਕੰਪੀਟੀਸ਼ਨ ਵਾਸਤੇ ਬਹੁਤ ਹੱਡ ਤੋੜਵੀਂ ਮਿਹਨਤ ਕਰਦੇ ਆ। ਜੀ ਤੇ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਆਪਾਂ ਨਜ਼ਰ ਮਾਰੀਏ ਤਾਂ ਕਹਿੰਦੇ HCQ ਦੇ ਸਵਾਲ ਚੁੱਕ ਕੇ ਮਾਹਰ ਪਿੱਛੇ ਹਟੇ। ਦੇਖੋ HCQ ਉਹੀ ਹੈ ਜਿਹਨੂੰ ਹਾਈਡਰੋਕਸੀਕਲੋਰੋਕੁਇਨ ਕਹਿ ਦਿੰਦੇ ਆ। ਬਹੁਤ ਜ਼ਬਰਦਸਤ ਵਕਾਲਤ ਕੀਤੀ ਸੀ ਡੋਨਾਲਡ ਟਰੰਪ ਨੇ ਉਸ ਦਵਾ ਦੀ, ਤੁਹਾਨੂੰ ਪਤਾ ਹੀ ਹੈ। ਨਾਲ ਇੱਕ ਕੰਬੀਨੇਸ਼ਨ ਵੀ ਦੱਸਿਆ ਸੀਗਾ ਕਿ ਜਿਥਰੋਮਾਈਸਿਨ ਦਾ ਕੰਬੀਨੇਸ਼ਨ ਕਹਿੰਦਾ ਬੇਜੋੜ ਹੈ, ਬੇਤੋੜ ਹੈ। ਸੋ ਉਸ ਵੇਲੇ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਬਹਿਸ ਛਿੜੀ ਕਿ ਕੀ ਇਹ ਦਵਾਈ ਜਿਹੜੀ ਆ ਵਾਕਿਆ ਗੇਮ ਚੇਂਜਰ ਹੈ, ਜਿਸ ਤਰ੍ਹਾਂ ਕਹਿੰਦੇ ਆ ਟਰੰਪ ਸਾਹਿਬ। ਤਾਂ ਉਸ ਤੋਂ ਬਾਅਦ ਫਿਰ ਕੁਝ ਸੋਧਾਂ ਹੋਈਆਂ, ਕੁਝ ਮਤਲਬ ਕਿ ਜਿਹੜੇ ਲੇਖ ਪਹਿਲਾਂ ਆਏ ਸੀਗੇ ਉਹਨਾਂ ਦੇ ਵਿੱਚ ਵੀ ਕਰਕੇ, ਉਸ ਤੋਂ ਇਲਾਵਾ ਕੁਝ ਹੋਰ ਖੋਜਾਂ ਹੋਈਆਂ। ਯਾਨੀ ਇਸ ਤਰ੍ਹਾਂ ਇੱਕ ਅਧਿਐਨ ਦਾ ਸਿਲਸਿਲਾ ਚੱਲਿਆ ਇਸ ਹਾਈਡਰੋਕਸੀਕਲੋਰੋਕੁਇਨ 'ਤੇ। ਤਾਂ ਬਾਅਦ ਦੇ ਵਿੱਚ ਕੀ ਹੈ ਕਿ ਲਾਸਨ ਬਹੁਤ ਤਕੜੀ ਇੱਕ ਕਹਿ ਲਈਏ ਮੈਡੀਕਲ ਜਰਨਲ ਦੀ ਬਹੁਤ ਵੱਡੀ ਪੱਤਰਿਕਾ ਹੈ, ਰਸਾਲਾ ਹੈ। ਤਾਂ ਉਹਨਾਂ ਨੇ ਇਹਦੇ ਵਿੱਚ ਕੀ ਕੀਤਾ ਕਿ ਇੱਕ ਅਧਿਐਨ ਛਾਪਿਆ ਜਿਹਦੇ 'ਚ 3 ਬਹੁਤ ਵੱਡੇ ਮਾਹਰ ਸਨ, ਜਿਨ੍ਹਾਂ ਨੇ ਦਾਅਵਾ ਕੀਤਾ ਸੀਗਾ ਕਿ HCQ ਦੇ ਨਾਲ ਮੌਤ ਦਾ ਖਤਰਾ ਹੈ। ਤਾਂ ਇਹ ਬਹੁਤ ਵੱਡੀ ਗੱਲ ਸੀਗੀ ਕਿ ਜਿਸ ਹਾਈਡਰੋਕਸੀਕਲੋਰੋਕੁਇਨ ਨੂੰ ਡੋਨਾਲਡ ਟਰੰਪ ਗੇਮ ਚੇਂਜਰ ਦੱਸਦੇ ਆ, ਤਾਂ ਮਾਹਰ ਜਿਹੜੇ ਆ ਉਹ ਇੱਕ ਅਧਿਐਨ ਦੇ ਹਵਾਲੇ ਨਾਲ ਕਹਿੰਦੇ ਆ ਕਿ ਦੇਖੋ ਜੀ ਇਹ ਤੇ ਮੌਤ ਦਾ ਖਤਰਾ ਛੇੜਨ ਵਾਲੀ ਗੱਲ ਆ। ਤੇ ਉਸ ਤੋਂ ਬਾਅਦ ਫਿਰ ਹੁਣ ਪਤਾ ਨਹੀਂ ਕੀ ਹੋਇਆ। ਇਹ ਜਿਹੜੀ ਬ੍ਰਿਟਿਸ਼ ਪੱਤਰਿਕਾ ਹੈ ਲਾਂਸੈਂਟ, ਇਹਦੇ ਵਿੱਚ ਜਿਹੜਾ ਇਹ ਅਧਿਐਨ ਛਪਿਆ ਸੀਗਾ, ਮਾਹਰ ਉਹਦੇ ਤੋਂ ਪਿੱਛੇ ਹਟ ਗਏ। ਕਹਿੰਦੇ ਕਿ ਡਾਟਾ ਦੀ ਗੁਣਵੱਤਾ ਤੇ ਸੱਚਾਈ ਬਾਰੇ ਚਿੰਤਾਵਾਂ ਨੇ ਥੋੜ੍ਹੀਆਂ, ਮਤਲਬ ਕਿ ਕੁਛ ਜੋ ਉਹਨਾਂ ਦੇ ਕੋਲ ਅਵੇਲੇਬਲ ਡਾਟਾ ਸੀਗਾ ਉਹਦੀ ਕੋਈ ਗੁਣਵੱਤਾ ਔਰ ਕੁਛ ਪਲੱਸ ਨਾਲ ਉਹਨਾਂ ਨੇ ਕਿਹਾ ਕਿ ਸੱਚਾਈ ਬਾਰੇ ਚਿੰਤਾਵਾਂ ਨੇ। ਸੋ ਮੇਰੇ ਖਿਆਲ ਦੇ ਨਾਲ ਦੇਖੋ ਇਹ ਹੁਣ ਪਤਾ ਨਹੀਂ ਕੀ ਕੋਈ ਪੋਲੀਟੀਕਲੀ ਕੋਈ ਪ੍ਰੈਸ਼ਰ ਹੋਇਆ, ਕਿਉਂਕਿ ਡੋਨਾਲਡ ਟਰੰਪ ਤੁਹਾਨੂੰ ਪਤਾ ਹੀ ਹੈ ਜਿਸ ਚੀਜ਼ ਦੀ ਵਕਾਲਤ ਕਰਦੇ ਆ, ਜ਼ਾਰਾ ਦੀ ਗੱਲ ਆ। ਹੋ ਸਕਦਾ ਕਿ
ਉਸ ਚੀਜ਼ ਤੇ ਖੁੱਲ੍ਹ ਕੇ ਲਿਖਣ ਵਾਲਿਆਂ ਨੂੰ ਵੀ ਕੁਛ ਨਾ ਕੁਛ ਜਿਹੜਾ ਆ ਕੋਈ ਝਿੜਕ ਫਟਕਾਰ ਪਈ ਹੋਵੇ। ਪਰ ਦੂਜਾ ਪੱਖ ਜਿਹੜਾ ਹੈ ਉਹ ਇਹ ਆ ਕਿ ਚਲੋ ਜੇ ਇਸ ਤਰ੍ਹਾਂ ਨਹੀਂ ਹੈ ਤਾਂ ਫਿਰ ਦੁਨੀਆ ਦੇ ਸਾਹਮਣੇ ਤੁਸੀਂ ਭੰਬਲ ਭੂਸਾ ਕਿਉਂ ਖੜਾ ਕਰ ਰਹੇ ਹੋ? ਕਿ ਕੋਈ ਕਹਿੰਦਾ ਹੈ ਕਿ ਮਈ ਦੇ ਵਿੱਚ ਇਹ ਖਤਮ ਹੋ ਜਾਣਾ, ਦੂਜਾ ਉੱਠ ਕੇ ਕਹਿੰਦਾ ਜੂਨ ਦੇ ਵਿੱਚ ਖਤਮ ਹੋ ਜਾਣਾ, ਕਿਉਂਕਿ ਜੂਨ ਖਰਾਬ ਕੀਤੀ ਆ ਲੋਕਾਂ ਦੀ। ਕੋਈ ਉੱਠ ਕੇ ਕਹਿੰਦਾ ਟੀਕਾ ਬਣ ਗਿਆ, ਕੋਈ ਕਹਿੰਦਾ ਨਹੀਂ ਇਹ ਸਾਰੀ ਜ਼ਿੰਦਗੀ ਬਣਨਾ ਹੀ ਨਹੀਂ ਹੈ, ਕੋਈ ਕਹਿੰਦਾ ਹਾਈਡਰੋਕਸੀ ਕਲੋਰੋਕੁਇਨ ਖਾ ਲਓ ਤੇ ਬੰਦਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਰੋਨਾ ਤੋਂ ਮਰਦਾ ਹੀ ਨਹੀਂਗਾ, ਕਰੋਨਾ ਨਾਲੋਂ ਤੇ ਅਮਰ ਹੋ ਜਾਂਦਾ, ਕਰੋਨਾ ਦੀ ਬਿਮਾਰੀ ਤੋਂ ਅਮਰ ਆ, ਉਹ ਨਹੀਂ ਮਰਦਾ। ਤੇ ਕੋਈ ਉੱਠ ਕੇ ਕਹਿੰਦਾ ਕਿ ਇਹ ਨਾ ਖਾਓ, ਇਹ ਜੇ ਖਾਣ ਨਾਲ ਹੀ ਮਰ ਜਾਓਗੇ, ਤੇ ਬੰਦਾ ਕਰੂ ਕੀ ਦੱਸੋ? ਸੋ ਇਸ ਕਰਕੇ ਇਹ ਜਿਹੜੇ ਹੈਗੇ ਆ ਮਾਹਰ, ਇਹਨਾਂ ਨੂੰ ਵੀ ਥੋੜਾ ਜਿਹਾ ਆਪਣਾ ਮਾਹਰਪੁਣਾ ਜਿਹੜਾ ਉਹ ਘੱਟ ਵਿਖਾਉਣਾ ਚਾਹੀਦਾ। ਜੇ ਤੁਸੀਂ ਡਰ ਕੇ ਪਿੱਛੇ ਹਟਣਾ, ਨਾ ਲਿਖੋ। ਔਰ ਜੇ ਤੁਹਾਡੇ ਕੋਲ ਡਾਟਾ ਹੀ ਵਧੀਆ ਨਹੀਂ ਹੈਗਾ, ਤੁਹਾਡੇ ਕੋਲ ਰਿਲਾਇਬਲ, ਤੁਹਾਡੇ ਕੋਲ ਕੋਈ ਫਿਗਰ ਹੀ ਨਹੀਂ ਹੈਗਾ, ਤੁਹਾਡੇ ਕੋਲ ਅਥੈਂਟਿਕਲੀ ਕੋਈ ਐਸੀ ਚੀਜ਼ ਹੈ ਹੀ ਨਹੀਂ ਹੈ ਜਿਹੜੀ ਤੁਹਾਨੂੰ ਕਹੇ ਕਿ ਹਾਂ ਭਾਈ ਮੈਂ ਆਪਦੇ ਇਸ ਅਧਿਐਨ ਤੇ ਖੜਾ ਵਾਂ ਔਰ ਸਾਡੇ ਕੋਲ ਆਹ ਹਵਾਲੇ ਨੇ, ਤਾਂ ਫਿਰ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਨ ਤੋਂ ਪਹਿਲਾਂ ਸੋਚੋ। ਕਿਉਂਕਿ ਇਸ ਤਰ੍ਹਾਂ ਦੁਨੀਆ ਦੇ ਵਿੱਚ ਭੰਬਲ ਭੂਸਾ ਵੱਧਦਾ, ਲੋਕ ਤੇ ਅੱਗੇ ਪਰੇਸ਼ਾਨ ਹੋਏ ਪਏ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ, ਕਦੋਂ ਖਤਮ ਹੋਣਾ। ਤੇ ਆਹ ਚੀਜ਼ਾਂ ਉਸ ਦੁਬਿਧਾ ਨੂੰ ਹੋਰ ਵੀ ਵਧਾਉਂਦੀਆਂ ਨੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਪੰਜਾਬੀ ਕਿਸਾਨ ਮਜ਼ਦੂਰਾਂ ਨੂੰ ਵਾਪਸ ਲਿਆਉਣ ਲੱਗੇ। ਦੇਖੋ ਗੱਲ ਇਹ ਆ ਕਿ ਜਿਸ ਸਮੇਂ ਮਜ਼ਦੂਰ ਗਏ ਸਨ ਉਸ ਵੇਲੇ ਵੀ ਇਹ ਚਿੰਤਾ ਪ੍ਰਗਟਾਈ ਗਈ ਸੀਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕ੍ਰਾਈਸਿਸ ਜਿਹੜਾ ਉਹ ਪੰਜਾਬ ਅੰਦਰ ਵੇਖਣ ਨੂੰ ਮਿਲ ਸਕਦਾ ਵਾ, ਕਿਉਂਕਿ ਰਕਬਾ ਬਹੁਤ ਆ, ਝੋਨੇ ਹੇਠਲਾ ਰਕਬਾ ਆਪਣਾ ਬਹੁਤ ਜ਼ਿਆਦਾ ਆ। ਤਾਂ ਉਹ ਸਧਾਰਨ ਜਿੱਦਾਂ ਕਹਿ ਲਈਏ ਕਿ ਤਰੀਕੇ ਦੇ ਨਾਲ, ਜਿਸ ਤਰ੍ਹਾਂ ਰਵਾਇਤੀ ਤਰੀਕਾ ਆਪਣੀਆਂ ਪਿੰਡਾਂ ਦੀਆਂ ਲੇਬਰਾਂ ਲਾਉਂਦੀਆਂ, ਤਰੀਕਾ ਦੇ ਵਿੱਚ ਇੱਕੋ ਹੁੰਦਾ, ਮਤਲਬ ਕਿ ਉਸ ਤਰੀਕੇ ਨਾਲ ਉਸ ਲੇਬਰ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਇੰਨੀ ਜ਼ਿਆਦਾ ਸਮਰੱਥਾ ਨਹੀਂ ਹੈਗੀ ਕਿ ਸਾਰੇ ਦਾ ਸਾਰਾ ਰਕਬਾ ਜਿਹੜਾ ਉਹ ਮਿੱਥੇ ਸਮੇਂ 'ਚ ਲੱਗ ਜਾਊਗਾ। ਤਾਂ ਇਹ ਉਦੋਂ ਹੀ ਜਿਹਦਾ ਸੀਗਾ। ਉਸ ਤੋਂ ਬਾਅਦ ਫਿਰ ਹੋਇਆ ਕਿ ਤੁਹਾਨੂੰ ਪਤਾ ਹੀ ਆ ਕਿ ਜਦ ਲੇਬਰ ਇੱਥੋਂ ਚਲੇ ਗਈ, ਹਿਜਰਤ ਕਰ ਗਈ, ਤਾਂ ਉਸ ਤੋਂ ਬਾਅਦ ਫਿਰ ਇੱਕ ਟਕਰਾਅ ਵੀ ਪਿੰਡਾਂ ਵਿੱਚ ਵੇਖਣ ਨੂੰ ਮਿਲਿਆ। ਜਿਹੜੇ ਹੈਗੇ ਸੀਗੇ ਜ਼ਿਮੀਂਦਾਰ, ਉਹ ਕਹਿੰਦੇ ਕਿ ਦੇਖੋ ਜੀ ਜਿਹੜੇ ਗਰੀਬ ਤਬਕੇ ਦੇ ਲੋਕ ਆ ਉਹ ਹੁਣ ਬਹੁਤ ਪਿਓ ਦਾ ਪਿਓ ਮੰਗੀ ਜਾਂਦੇ ਆ, ਭਾਵੇਂ ਆ ਕਿ ਰੇਟ ਜਿਹੜਾ ਉਹ ਗਾਂ ਕੋਈ 5000, ਕੋਈ 7000, ਕੋਈ 8000 ਇਸ ਤਰ੍ਹਾਂ ਮੰਗੀ ਜਾਂਦਾ। ਕੁਛ ਪਿੰਡਾਂ ਦੇ ਵਿੱਚ ਬਾਈਕਾਟ ਤੱਕ ਵੀ ਹੋ ਗਏ। ਕੁਛ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਮਜ਼ਦੂਰ ਆ ਉਹਨਾਂ ਦੇ ਵੀ ਅੱਜ ਕੱਲ੍ਹ ਸੰਗਠਨ ਬਣੇ ਆ, ਤਾਂ ਉਹ ਵੀ ਇਕੱਠੇ ਹੋ ਗਏ ਕਿ ਹਾਂ ਭਾਈ ਅਸੀਂ ਆਪਣੀ ਮਜ਼ਦੂਰੀ ਲੈਣ ਲਈ ਆਜ਼ਾਦ ਆ। ਫਿਰ ਸਰਕਾਰ ਨੂੰ ਆਪਣੇ ਪੱਧਰ ਤੇ ਵੀ ਦਖਲ ਦੇਣਾ ਪਿਆ। ਸੋ ਕਾਫੀ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ। ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਖਾਸ ਤੌਰ ਤੇ ਬਰਨਾਲੇ ਜ਼ਿਲ੍ਹੇ ਨਾਲ ਖਬਰਾਂ ਆ ਰਹੀਆਂ ਜਿਹੜੀਆਂ। ਇਸ ਤੋਂ ਇਲਾਵਾ ਕੈਰਾ ਪਿੰਡ ਦੀ ਅੱਜ ਇੱਕ ਤਸਵੀਰ ਵੀ ਛਪੀ ਆ ਪੰਜਾਬੀ ਟ੍ਰਿਬਿਊਨ 'ਚ, ਤੇ ਉਸ ਸਵੇਰੇ ਮੈਂ ਤਸਵੀਰ ਵੇਖ ਰਿਹਾ ਸੀਗਾ ਕਿ ਮਜ਼ਦੂਰਾਂ ਦੇ ਗਲਾਂ 'ਚ ਹਾਰ ਪਾਏ ਜਾ ਰਹੇ ਆ। ਜਦੋਂ ਪਿੰਡ ਆ ਰਹੇ ਆ ਨਾ, ਉਹ ਪਿੰਡ ਦੀ ਜੂਹ 'ਚ ਵੜੇ ਆ ਤੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ। ਮੇਰੇ ਖਿਆਲ ਦੇ ਨਾਲ ਝੱਟ ਉਹ ਵੀ ਫੀਲਿੰਗ ਲੈਣਗੇ ਕਿ ਕਿਸ ਤਰ੍ਹਾਂ ਨੇਤਾਵਾਂ ਦੇ ਗਲ 'ਚ ਹਾਰ ਪੈਂਦੇ ਆ। ਤਾਂ ਉਹ ਮਜ਼ਦੂਰ ਜਿਨ੍ਹਾਂ ਨੂੰ ਬਹੁਤਾ ਪੁੱਛਿਆ ਦੱਸਿਆ ਨਹੀਂ ਸੀ ਜਾਂਦਾ, ਵੈਸੇ ਸਾਡੇ ਪੰਜਾਬੀ ਜਿਹੜੇ ਆ ਉਹ ਇੰਨਾ ਨਹੀਂ ਕਰਦੇ, ਕਾਫੀ ਪੁੱਛਗਿੱਛ ਕਰਦੇ ਆ ਵੈਸੇ ਵੀ ਮਜ਼ਦੂਰਾਂ ਦੀ, ਬਟ ਫਿਰ ਵੀ ਇੱਕ ਮਜ਼ਦੂਰ ਵਾਸਤੇ ਉਹ ਮਾਣਮੱਤਾ ਪਲ ਹੋਏਗਾ ਜਦੋਂ ਉਹਦਾ ਹਾਰਾਂ ਦੇ ਨਾਲ ਸਵਾਗਤ ਕੀਤਾ ਜਾਊਗਾ। ਪਰ ਦੂਜੇ ਪਾਸੇ ਹੋਇਆ ਕੀ ਆ ਕਿ ਜਿਹੜੇ ਵੱਡੇ ਕਿਸਾਨ, ਉਹਨਾਂ ਵਾਸਤੇ ਦੁਵਿਧਾ ਖੜੀ ਹੋ ਗਈ, ਕਿਉਂਕਿ ਜੇ ਮਹਿੰਗੀ ਲੇਬਰ ਤੋਂ ਉਹ ਝੋਨਾ ਲਵਾਉਂਦੇ ਆ ਤੇ ਜਿਨ੍ਹਾਂ ਦੇ ਕੋਲ ਮੰਨ ਲਓ ਕੋਈ 100 ਕਿੱਲਾ ਪੈਲੀ ਆ, 70 ਕਿੱਲੇ ਪੈਲੀ ਆ, ਉਹਨਾਂ ਵਾਸਤੇ ਬਹੁਤ ਔਖਾ ਕੰਮ ਆ। ਸੋ ਉਹਨਾਂ ਨੇ ਕੀ ਕੀਤਾ ਕਿ ਹੁਣ ਆਪਣੇ ਪੱਧਰ ਤੇ ਬੱਸਾਂ ਇੱਥੋਂ ਕੀਤੀਆਂ ਕਿਰਾਏ ਤੇ ਉਹ ਜਾ ਠੁੱਕੇ ਯੂਪੀ ਬਿਹਾਰ ਵੱਲ ਤੇ ਉਧਰੋਂ ਦੱਸਦੇ ਕਿ ਬੱਸਾਂ ਭਰ ਕੇ ਲੈ ਆਏ ਆ। ਤਾਂ DC ਸਾਹਿਬ ਨੇ ਵੀ ਪੁਸ਼ਟੀ ਕੀਤੀ ਆ, ਜਿਹੜੇ ਹੈਗੇ ਆ ਬਰਨਾਲਾ ਜ਼ਿਲ੍ਹੇ ਦੇ, ਉਹ ਕਹਿੰਦੇ ਕਿ ਦੇਖੋ ਆਏ ਆ ਇੱਥੇ ਕਾਫੀ ਮਜ਼ਦੂਰ ਆ ਗਏ ਆ। ਤਕਰੀਬਨ 100-125 ਬੱਸ ਜਿਹੜੀ ਆ ਉਹ ਗਈ ਸੀਗੀ, ਲੈ ਕੇ ਆਈ ਆ ਮਜ਼ਦੂਰ। ਅਸੀਂ ਕਿਸੇ ਨੂੰ ਕੁਆਰੰਟੀਨ ਵੀ ਨਹੀਂ ਕੀਤਾ, ਹਾਂ ਉਹਨਾਂ ਤੇ ਨਿਗਰਾਨੀ ਰੱਖ ਰਹੇ ਹਾਂ। ਸੋ ਪੁਸ਼ਟੀ ਕਰ ਰਹੇ ਆ ਡਿਪਟੀ ਕਮਿਸ਼ਨਰ ਕਿ 100 ਤੋਂ ਵੀ ਵੱਧ ਬੱਸ ਜਿਹੜੀ ਆ ਉਹ ਗਈ ਹੈ ਤੇ ਮਜ਼ਦੂਰਾਂ ਨੂੰ ਲੈ ਕੇ ਆਈ ਆ। ਸੋ ਬਹੁਤ ਵੱਡੀ ਗਿਣਤੀ ਆ ਜੇ ਆਪਾਂ ਵੇਖੀਏ ਤਾਂ ਮਜ਼ਦੂਰ ਜਿਹੜੇ ਆ ਇੱਥੇ ਆਏ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਠੀਕ ਆ ਕਿ ਇੱਕ ਵਾਰੀ ਵਕਤੀ ਤੌਰ ਤੇ ਜਿਹੜੇ ਲੋਕ ਸਰਦੇ ਪੁੱਜਦੇ ਉਹ ਤੇ ਡੰਗ ਟਪਾ ਲੈਣਗੇ, ਪਰ ਦੇਖੋ ਝੋਨਾ ਲੱਗਣ ਤੋਂ ਬਾਅਦ ਵੀ ਤੇ ਸਾਡੇ ਕੋਲ ਲੇਬਰ ਦਾ ਕਿਤੇ ਨਾ ਕਿਤੇ ਕ੍ਰਾਈਸਿਸ ਰਹੇਗਾ ਨਾ। ਮੰਨ ਲਓ ਅਸੀਂ ਉਦਯੋਗ ਨੂੰ, ਕਿਉਂਕਿ ਸਾਡਾ ਚੀਫ ਮਿਨਿਸਟਰ ਤੇ ਕਹਿੰਦਾ ਕਿ ਆਪਾਂ ਚਾਈਨਾ ਤੋਂ ਕੰਪਨੀਆਂ ਸੀਟੀ ਮਾਰ ਕੇ ਬੁਲਾ ਲੈਣੀਆਂ ਸਾਰੀਆਂ, ਤਾਂ ਫਿਰ ਵੀ ਤਾਂ ਤੁਹਾਨੂੰ ਲੇਬਰ ਦੀ ਜ਼ਰੂਰਤ ਪੈਣੀ ਨਾ, ਖਾਸ ਤੌਰ ਤੇ ਜਿਹੜੀ ਕਾਰਖਾਨਿਆਂ 'ਚ ਕੰਮ ਕਰਦੀ ਆ।
ਤੁਹਾਨੂੰ ਜਿਹੜੀ ਲੇਬਰ ਸਕਿਲਡ ਲੇਬਰ ਚਾਹੀਦੀ ਆ ਉਹਦੀ ਤੇ ਥੋੜ ਮਹਿਸੂਸ ਹੋਏਗੀ। ਸੋ ਬੜੀ ਦਿਲਚਸਪ ਗੱਲ ਆ ਕਿ ਜਦੋਂ ਉਹ ਗਏ ਕਿਸੇ ਨੇ ਨਹੀਂ ਰੋਕਿਆ, ਨਾ ਵੱਡੇ ਜ਼ਿਮੀਂਦਾਰਾਂ ਨੇ ਰੋਕਿਆ, ਨਾ ਸਰਕਾਰਾਂ ਨੇ ਰੋਕਿਆ, ਤੇ ਜਦੋਂ ਚੱਲ ਗਏ, ਜਦੋਂ ਲੋੜ ਪਈ ਤੇ ਫਿਰ ਉਹ ਜਾ ਕੇ ਲੈ ਕੇ ਆਇਆ। ਸੋ ਇਹ ਕਹਿ ਸਕਦੇ ਆਪਾਂ ਕਿ ਗਾਂ ਬਣਾਵੇ ਜੌਂ, ਮਤਲਬ ਕਿ ਜਿਹੜੀ ਗਰਜ਼ ਹੁੰਦੀ ਹੈ, ਲੋੜ ਹੁੰਦੀ ਹੈ, ਉਹੀ ਜੌਂ ਬਣਾਉਂਦੀ ਹੈ। ਮਜ਼ਦੂਰਾਂ ਦੀ ਇੱਕ ਵਾਰ ਫਿਰ ਪੁੱਛ ਪ੍ਰਤੀਤ ਹੋਈ ਆ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੇਜਰੀਵਾਲ ਨੇ ਸਿੱਧੂ ਦੇ ਉੱਤੇ ਚੁੱਪੀ ਤੋੜੀ। ਦੇਖੋ, ਅਰਵਿੰਦ ਕੇਜਰੀਵਾਲ, ਪ੍ਰਸ਼ਾਂਤ ਕਿਸ਼ੋਰ, ਨਵਜੋਤ ਸਿੰਘ ਸਿੱਧੂ, ਇਹ 3-4 ਨਾਂ ਆ ਜਿਹੜੇ ਭੌਂ ਚੌਂ ਕੇ ਸਾਡੇ ਵਿੱਚ ਵੱਜਦੇ ਫਿਰਦੇ। ਜਿਸ ਤਰ੍ਹਾਂ ਜੇਲ੍ਹ ਦੇ ਵਿੱਚ ਕੈਦੀ ਹੁੰਦੇ ਆ ਨਾ, ਥਾਂ ਤੇ ਉਹ ਨਹੀਂ ਹੁੰਦੇ, ਇੱਕ ਦੂਜੇ ਦੇ ਵਿੱਚ ਹੀ ਵੱਜਦੇ ਰਹਿੰਦੇ ਸਾਰਾ ਦਿਨ, ਉਧਰੋਂ ਇੱਧਰੋਂ ਟੱਕਰ ਗਿਆ, ਇੱਧਰੋਂ ਉਧਰੋਂ ਟੱਕਰ ਗਿਆ। ਤੇ ਇਹ 3-4 ਨਾਂ ਆ ਪਿਛਲੇ ਮੈਂ ਕਹੂੰਗਾ ਕਿ 36-48 ਘੰਟਿਆਂ ਤੋਂ ਬਸ ਇਹੀ ਨਾਂ ਵਿੱਚ ਵੱਜੀ ਜਾਂਦੇ ਖਬਰਾਂ ਦੇ ਇੱਕ ਦੂਜੇ ਦੇ। ਤਾਂ ਹੁਣ ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਚੁੱਪੀ ਤੋੜੀ ਇਸ ਮੁੱਦੇ ਤੇ। ਥੋੜੀ ਜਿਹੀ ਜਿੱਦਾਂ ਬਰਫ਼ ਜੰਮੀ ਸੀਗੀ ਤਾਂ ਉਸ ਬਰਫ਼ ਨੂੰ ਪਿਘਲਾਇਆ। ਕਹਿੰਦੇ ਕਿ ਸਿੱਧੂ ਸਾਡੇ ਨਾਲ ਆਉਂਦੇ ਆ ਤੇ ਸਵਾਗਤ ਕਰਾਂਗੇ ਅਸੀਂ, ਮਤਲਬ ਕਿ ਇਸਤਕਬਾਲ ਕਰਾਂਗੇ ਉਹਨਾਂ ਦਾ, ਖੈਰ ਮਕਦਮ ਕਹਾਂਗੇ ਕਿ ਆਓ ਸਿੱਧੂ ਸਾਹਿਬ, ਕੋਈ ਗੱਲ ਨਹੀਂ ਹੈ, ਨਜ਼ਾਰੇ ਲਓ। ਤਾਂ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਕੱਲ ਕਹਿੰਦੇ ਪਏ ਸੀਗੇ, ਜਦੋਂ ਉਹਨਾਂ ਨੂੰ ਪੁੱਛਿਆ, ਕਹਿੰਦੇ ਸਿੱਧੂ ਕਿਤੇ ਨਹੀਂ ਜਾਂਦਾ, ਸਿੱਧੂ ਨੇ ਕਿੱਥੇ ਜਾਣਾ ਹੈ। ਤੇ ਨਾਲ ਹੀ ਕਹਿ ਗਏ, ਯਾਰ ਜੇ ਕੋਈ ਸਮੱਸਿਆ ਤੇ ਸਿੱਧੂ ਮੇਰੇ ਕੋਲ ਕਿਉਂ ਨਹੀਂ ਆਉਂਦਾ, ਕਿਉਂ ਕਹਿੰਦੇ ਕਿ ਸਮੱਸਿਆ ਦੀ ਜੜ ਤੇ ਤੁਸੀਂ ਆ, ਤੁਹਾਡੇ ਕੋਲ ਕੀ ਆਵੇ ਉਹ। ਤਾਂ ਖੈਰ ਹੁਣ ਅਰਵਿੰਦ ਕੇਜਰੀਵਾਲ ਨੇ ਦੱਸ ਦਿੱਤਾ ਕਿ ਹਾਂ ਭਾਈ, ਅਸੀਂ ਤੁਹਾਡੇ ਲਈ ਦਰਵਾਜ਼ੇ ਖੁੱਲੇ, ਦਰਵਾਜ਼ੇ ਵੀ ਖੁੱਲੇ, ਮਤਲਬ ਕਿ ਬਾਹਾਂ ਵੀ ਖੁੱਲੀਆਂ ਨੇ ਕਿ ਆ ਕੇ ਆ ਜਾਓ, ਜੱਫੇ ਜੱਫੀ ਹੋਈਏ। ਸੋ ਹੁਣ ਦੇਖੋ, ਨਵਜੋਤ ਸਿੰਘ ਸਿੱਧੂ ਵਾਸਤੇ ਆਮ ਆਦਮੀ ਪਾਰਟੀ ਨੇ ਕਦੇ ਵੀ ਦਰਵਾਜ਼ੇ ਤੇ ਬੰਦ ਕੀਤੇ ਹੀ ਨਹੀਂ ਹੈ, ਪਰ ਸਿੱਧੂ ਨੇ ਇਹ ਫੈਸਲਾ ਲੈਣਾ ਹੈ ਕਿ ਉਸ ਬੰਦੇ ਨੇ ਫੈਸਲਾ ਕਦੋਂ ਲੈਣਾ ਹੈ, ਮਤਲਬ ਕਿ ਉਹਨੇ ਫੈਸਲਾ ਕਰਨਾ, ਉਹਦੇ ਹੱਥ ਆ, ਸਾਰੇ ਅਖਤਿਆਰ ਉਹਦੇ ਹੱਥ ਆ ਕਿ ਕਦ ਉਹਨੇ ਅੱਗੇ ਤੁਰਨ ਦਾ ਫੈਸਲਾ ਲੈਣਾ ਹੈ। ਔਰ ਜਾਂ ਇਹ ਵੀ ਹੈ ਕਿ ਉਹਨੇ ਇੱਥੇ ਖੜਨ ਦਾ ਫੈਸਲਾ ਲੈਣਾ। ਦੇਖੋ, ਗੱਲ ਇਹ ਆ ਕਿ ਹਰੇਕ ਨੇਤਾ ਜਿਹੜਾ ਉਹ ਇੱਕ ਆਈਡੀਅਲ ਸਿਚੁਏਸ਼ਨ ਭਾਲਦਾ ਹੈ ਕਿ ਉਹਦੇ ਵਾਸਤੇ ਇੱਕ ਐਸਾ ਮਾਹੌਲ ਹੋਵੇ ਜਦੋਂ ਸਾਰੀਆਂ ਚੀਜ਼ਾਂ ਉਹਦੇ ਪਾਸੇ 'ਚ ਡਿੱਗਦੀਆਂ ਹੋਣ। ਤਾਂ ਨਵਜੋਤ ਸਿੰਘ ਸਿੱਧੂ ਉਸ ਸਮੇਂ ਦਾ ਇੰਤਜ਼ਾਰ ਕਰੇਗਾ। ਬਾਕੀ ਇੱਕ ਸਮੱਸਿਆ ਹੈ, ਦੇਖੋ ਜਿਹੜਾ ਅੱਗੇ ਵੀ ਇਹਨਾਂ ਦਾ ਬਣਦਾ ਕੰਮ ਰਹਿ ਗਿਆ ਸੀਗਾ, ਉਹ ਰਹਿ ਗਿਆ ਸੀ, ਤੁਹਾਨੂੰ ਪਤਾ ਹੀ ਆ ਕਿ ਮੁੱਖ ਮੰਤਰੀ ਦੇ ਚਿਹਰੇ ਤੋਂ। ਐਤਕੀ ਇੱਕ ਚੀਜ਼ ਮੈਂ ਕਲੀਅਰ ਕਰ ਦੇਵਾਂ, ਜਿਹੜੀ ਪੁਸ਼ਟੀ ਕੀਤੀ ਆ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਹੈ ਇੱਥੋਂ ਦੇ, ਹਰਪਾਲ ਸਿੰਘ ਚੀਮਾ, ਵੈਸੇ ਉਹ ਪ੍ਰਧਾਨ ਦੇ ਵਿਰੋਧੀ ਧਿਰ ਦੇ ਆਗੂ ਆ, ਪ੍ਰਧਾਨ ਨਾਲੋਂ ਘੱਟ ਨਹੀਂ ਹੁੰਦੇ। ਤਾਂ ਉਹਨਾਂ ਨੇ ਇੱਕ ਗੱਲ ਕਹੀ, ਕੱਲ ਮੈਂ ਇਹਨਾਂ ਦੇ ਇੱਕ ਡਿਬੇਟ ਦੇ ਵਿੱਚ ਸੁਣਦਾ ਪਿਆ ਸੀਗਾ ਵਿਚਾਰ, ਤੇ ਉਹ ਕਹਿੰਦੇ ਆ ਕਿ ਇਸ ਵਾਰੀ ਅਸੀਂ ਅਗੇਤਾ ਚਿਹਰਾ ਜਿਹੜਾ ਚੀਫ ਮਿਨਿਸਟਰ ਦਾ ਉਹ ਐਲਾਨ ਦੇਣਾ, ਮਤਲਬ ਜੋ ਵੀ ਦਾਅਵੇਦਾਰ ਹੋਊਗਾ ਉਹ ਅਗੇਤਾ ਐਲਾਨ ਦੇਣਾ। ਤੇ ਸ਼ਾਇਦ ਉਹਨਾਂ ਦੀ ਥਿੰਕਿੰਗ ਇਹ ਹੈ ਕਿ ਜੇ ਸਿੱਧੂ ਨਾਲ ਸਾਡੀ ਗੱਲ ਬਣਦੀ ਆ ਤਾਂ ਸਿੱਧੂ ਨੂੰ ਅਸੀਂ ਇਹ ਲਾਰਾ ਨਹੀਂ ਲਾਵਾਂਗੇ ਕਿ ਹਾਂ ਭਾਈ ਅਸੀਂ ਤੇ ਚਿਹਰਾ ਨਹੀਂ ਲਾਉਣਦੇ। ਤੇ ਜੇ ਸਿੱਧੂ ਇਸ ਗੱਲੋਂ ਕਿਤੇ ਫਿਕਰਮੰਦ ਆ ਕਿ ਚਿਹਰਾ ਨਹੀਂ ਐਲਾਨਦੇ ਤੇ ਉਹ ਆਪਾਂ ਐਤਕੀ ਕੰਮ ਕਰ ਦੇਣਾ ਵਾ। ਕਹਿਣ ਦਾ ਮਤਲਬ ਇਹ ਆ ਕਿ ਸਿੱਧੇ ਸਪਸ਼ਟ ਅੱਖਰਾਂ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਚਿਹਰਾ ਐਲਾਨਾਂਗੇ। ਪਰ ਇੱਥੇ ਇੱਕ ਹੋਰ ਵਿਪਤਾ ਪੈ ਜਾਣੀ ਆ, ਜਿਹੜੀ ਕਿ ਮੈਂ ਅਕਸਰ ਕਹਿੰਦਾ ਹੁੰਦਾ ਕਿ ਦੇਖੋ ਇਹਨਾਂ ਦਾ ਜਿਹੜਾ ਦਿੱਲੀ ਵਾਲਾ ਫਾਰਮੂਲਾ, ਉੱਥੇ ਤੁਸੀਂ ਵੇਖੋਗੇ ਅਰਵਿੰਦ ਕੇਜਰੀਵਾਲ ਕੋਲ ਬਹੁਤੇ ਮਲਾਈਦਾਰ ਮਹਿਕਮੇ ਨਹੀਂ ਹੈਗੇ, ਹੈ ਹੀ ਨਹੀਂ ਹੈ। ਤਾਂ ਨਵਜੋਤ ਸਿੰਘ ਸਿੱਧੂ ਮਹਿਕਮਿਆਂ ਦਾ ਪੱਟਿਆ ਤੇ ਇੱਥੋਂ ਤੱਕ ਪਹੁੰਚਿਆ ਵਾ, ਮਹਿਕਮਿਆਂ ਦਾ ਤਾਂ ਰੌਲਾ। ਤਾਂ ਉਸ ਚੀਜ਼ ਨੂੰ ਕਿੱਦਾਂ ਸੌਟ ਕੀਤਾ ਜਾਂਦਾ? ਹੁਣ ਇੱਕ ਨੂੰ ਸਿਧਾਂਤ ਛੱਡਣੇ ਪੈਣਗੇ ਨਾ, ਜਾਂ ਤੇ ਉਹ ਛੱਡਣਗੇ ਤੇ ਜਾਂ ਉਹ ਛੱਡੂਗਾ। ਸੋ ਇਹ ਆਪਣੇ ਆਪ ਦੇ ਵਿੱਚ ਕਾਫੀ ਮੈਂ ਕਹੂੰਗਾ ਕਿ ਮੁਸ਼ਕਲ ਹੈ ਪਰਿਸਥਿਤੀ ਕਿ ਜਿੱਥੇ ਆਪਾਂ ਪ੍ਰੈਡਿਕਟ ਕਰ ਸਕੀਏ ਐਗਜ਼ੈਕਟਲੀ ਕਿ ਹਾਂ ਸਿੱਧੂ ਇੰਨੇ ਸਮੇਂ ਨੂੰ ਇੱਥੇ ਜਾਊਗਾ ਇੱਥੇ ਜਾਊਗਾ। ਹਾਲ ਦੀ ਘੜੀ ਨਵਜੋਤ ਸਿੰਘ ਸਿੱਧੂ ਬਾਜ਼ਾਰ ਦੇ ਵਿੱਚ ਖੜਾ, ਜਿੱਦਾਂ ਕਹਿੰਦਾ ਹੁੰਦਾ, ਵੈਸੇ ਕਹਿੰਦਾ ਹੁੰਦਾ, ਪਾਣੀ ਕੀ ਬੂੰਦ कहीं टिकती नहीं, ईमानदारी मुझे कहीं दिखती नहीं, दुनिया की मंडी में खड़ा है सिद्धू, जितनी मर्जी बोली लगा ले लल्ला, कुछ चीजें ऐसी है जो दिखती नहीं। तो नवजोत ਸਿੰਘ ਸਿੱਧੂ ਦੀ ਸ਼ਾਇਰੀ ਹੈ, ਉਹਨਾਂ ਦੀ ਜ਼ੁਬਾਨੀ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਨਵਜੋਤ ਸਿੰਘ ਸਿੱਧੂ ਹੁਣ ਸਿਆਸਤ ਦੇ ਬਾਜ਼ਾਰ ਦੇ ਵਿੱਚ ਆਪਣੇ ਭਾਅ ਜਿਹੜੇ ਪੂਰੇ ਨਿਭਾਉਣੇ ਚਾਹੁੰਦਾ ਹੈ। ਜੀ ਜੀ। ਅਗਲੀ ਗੱਲ ਕਰੀਏ ਤਾਂ ਕਹਿੰਦੇ ਪਬਜੀ ਦੇ ਉੱਤੇ ਲੱਗਣਗੀਆਂ ਕੁਝ ਪਾਬੰਦੀਆਂ। ਦੇਖੋ, ਪਬਜੀ ਜਿਹੜੀ ਆ ਨਾ, ਸਾਡੇ ਇੱਥੇ ਕੀ ਆ ਕਿ ਬੱਚੇ ਬਹੁਤ ਖੇਡਦੇ ਆ, ਇਹ ਇੱਕ ਸਮੱਸਿਆ ਰਹਿੰਦੀ ਆ ਸਾਡੇ ਤੇ। ਆਪ ਬੱਚੇ ਨੂੰ ਮਾਤਾ ਉਹਦੀ ਘੂਰਦੀ ਰਹਿੰਦੀ ਆ ਕਿ ਫੋਨ ਜਦੋਂ ਵੀ ਫੜਦੇ ਖਤਰਾ ਰਹਿੰਦਾ ਕਿ ਕਿਤੇ ਬੱਚੇ ਜਿਹੜੇ ਆ ਉਹ ਆਨਲਾਈਨ ਉਸ ਤਰ੍ਹਾਂ ਦੀ ਗੇਮ ਨਾ ਖੇਡਣ ਲੱਗ ਜਾਣ, ਗੇਮਿੰਗ ਨਾ ਕਰਨ ਲੱਗ ਜਾਣ। ਤੁਹਾਨੂੰ ਪਤਾ ਹੀ ਆ, ਹੁਣ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਕਿ ਉਹ ਕਿਸ ਤਰ੍ਹਾਂ ਦੀ ਪਬਜੀ ਖਤਰਨਾਕ ਗੇਮ ਹੈ। ਦੱਸਦੇ ਆ ਕਿ ਉਹਦੇ 'ਚ ਵੈਪਨ ਇਸਤੇਮਾਲ ਕੀਤੇ ਜਾਂਦੇ ਆ, ਇੱਕ ਦੂਜੇ ਨੂੰ ਮਾਰਿਆ ਜਾਂਦਾ। ਸੋ ਹਿੰਸਕ ਗੇਮ ਹੈ ਉਹ। ਔਰ ਬੱਚੇ ਜਿਹੜੇ ਆ ਉਹ ਕਈ ਦਫਾ ਲਾ ਲਓ ਕਿ
ਕਈ ਦਿਨ ਤੱਕ ਖੇਡਦੇ ਆ। ਪੰਜਾਬ ਦੇ ਵਿੱਚ ਹੋਇਆ ਕੀ ਆ ਕਿ 3-4 ਬੱਚਿਆਂ ਦੀ ਇਸ ਤਰ੍ਹਾਂ ਮੌਤ ਹੋਈ ਆ। ਕਿਸੇ ਦੀ ਦਿਮਾਗ ਦੀ ਨਾੜੀ ਫਟ ਗਈ, ਕਿਸੇ ਨੂੰ ਕੁਛ ਹੋ ਗਿਆ। ਇਹ 3-4 ਮੌਤਾਂ ਹੋਈਆਂ ਜੇ ਆਪਾਂ ਸਾਲ 1.5 ਸਾਲ 'ਚ ਦੇਖੀਏ ਤਾਂ। ਕਰੋਨਾ ਕਾਲ ਦੇ ਦੌਰਾਨ ਵੀ 1-2 ਮੌਤਾਂ ਹੋਈਆਂ ਨੇ, ਮੈਨੂੰ ਯਾਦ ਹੈ। ਇੱਕ ਸ਼ਾਇਦ ਕੋਟਕਪੂਰਾ ਤੋਂ ਆਈ ਸੀ ਦੀ ਖਬਰ। ਤਾਂ ਇਹ ਮਾਮਲਾ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਗਿਆ ਤੇ ਇੱਥੇ ਜਿਹੜੇ ਸੀਨੀਅਰ ਵਕੀਲ HC ਅਰੋੜਾ ਉਹਨਾਂ ਨੇ ਪਟੀਸ਼ਨ ਪਾ ਕੇ ਮੰਗ ਕੀਤੀ ਸੀ ਕਿ ਕੇਂਦਰ ਸਰਕਾਰ PUBG ਗੇਮ ਤੇ ਪਾਬੰਦੀ ਲਾਏ। ਤਾਂ ਹੁਣ ਜਦੋਂ ਇਹਨਾਂ ਤੋਂ ਜਵਾਬ ਮੰਗਿਆ ਗਿਆ ਤਾਂ ਇਹਨਾਂ ਨੇ ਇੱਕੋ ਗੱਲ ਕਹੀ ਹੈ। ਉਹ ਕਹਿੰਦੇ ਆ ਕਿ ਦੇਖੋ ਸਰਕਾਰ ਇਸੇ ਮਹੀਨੇ ਤੋਂ ਇਸ ਤੇ ਸੇਫਗਾਰਡ ਲਾਗੂ ਕਰ ਰਹੀ ਹੈ। ਮਤਲਬ ਇਸ ਤੇ ਇੱਕ ਤਾਂ ਬੱਚੇ ਜਿਹੜੇ ਆ ਇੱਕ ਦਿਨ 'ਚ 5 ਘੰਟੇ ਤੋਂ ਵੱਧ ਇਹ ਗੇਮ ਨਹੀਂ ਖੇਡ ਸਕਣਗੇ। ਦੂਜੀ ਚੀਜ਼ ਇਹ ਆ ਕਿ ਜੋ OTP ਹੋਏਗਾ ਉਹ ਮਾਪਿਆਂ ਦੇ ਮੋਬਾਈਲ ਤੇ ਆਏਗਾ। ਮਤਲਬ ਕਿ ਮਾਪਿਆਂ ਦੇ ਮੋਬਾਈਲ ਤੇ ਹੋਊਗਾ, ਪਰ ਉਹ ਬੱਚੇ ਤੇ ਹੁਣ ਮਾਪਿਆਂ ਦਾ ਵੀ ਕਈ ਵਾਰ ਮੋਬਾਈਲ ਯੂਜ਼ ਕਰਦੇ ਆ। ਸੋ ਠੀਕ ਆ ਕਿ 5 ਘੰਟੇ ਮਤਲਬ ਇਹ ਨਹੀਂ ਹੋਏਗਾ ਕਿ ਹੁਣ 24 ਘੰਟੇ ਖੇਡਦੇ ਰਹਿਣਗੇ ਇੱਕ ਮੋਬਾਈਲ ਤੇ ਬੱਚੇ। ਤਾਂ 5 ਘੰਟਿਆਂ ਵਾਸਤੇ ਸਮਾਂ ਜਿਹੜਾ ਮੁਕਰਰ ਕਰ ਦਿੱਤਾ ਜਾਊਗਾ। ਤਾਂ ਠੀਕ ਆ, ਇਹ ਸਾਰਾ ਕੁਛ ਤੇ ਹੈ ਹੀ ਆ। ਚਲੋ ਪਾਬੰਦੀਆਂ ਲੱਗ ਜਾਣਗੀਆਂ, ਕੋਈ ਮਾੜੀ ਗੱਲ ਵੀ ਨਹੀਂ ਹੈ, ਕਿਉਂਕਿ ਬੱਚਿਆਂ ਦਾ ਦੇਖੋ ਬੌਧਿਕ ਵਿਕਾਸ ਵੀ ਰੁਕਦਾ, ਸਰੀਰਕ ਵਿਕਾਸ ਵੀ ਰੁਕਦਾ। ਇਹਦੇ ਵਿੱਚ ਉਹ ਨਹੀਂ ਹੋਣੀ ਚਾਹੀਦੀ, ਕੋਈ ਬਹਿਸ ਬਸਈ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਪਰ ਦੂਜਾ ਰੌਲਾ ਇਹ ਹੈ ਨਾ ਕਿ ਜੋ ਸਰਕਾਰਾਂ ਦਾ ਵੈਸੇ ਦੂਸਰਾ ਫਰਜ਼ ਬਣਦਾ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਹਨਾਂ ਚੀਜ਼ਾਂ ਪ੍ਰਤੀ ਜਾਗਰਤ ਕੀਤਾ ਜਾਵੇ। ਸੋਸ਼ਲੀ ਮਾਪਿਆਂ ਨੂੰ, ਕਿਉਂਕਿ ਸਾਡੀ ਸਮੱਸਿਆ ਹੈ ਕਿ ਜ਼ਿਆਦਾਤਰ ਸਾਡਾ ਮੁਲਕ ਆ ਜਾਂ ਸਾਡਾ ਪੰਜਾਬ ਪਿੰਡਾਂ 'ਚ ਰਹਿੰਦਾ, ਤੇ ਪਿੰਡਾਂ 'ਚ ਮਾਪਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੁੰਦਾ, ਜੇ ਹੁੰਦਾ ਤੇ ਬਹੁਤ ਥੋੜ੍ਹਾ ਪਤਾ ਹੁੰਦਾ ਹੈ। ਤਾਂ ਉਹਨਾਂ ਨੂੰ ਵੀ ਆਪਣੇ ਪੱਧਰ ਤੇ ਚੇਤਨ ਕਰਨਾ ਚਾਹੀਦਾ ਕਿ ਤੁਸੀਂ ਆਪਣੇ ਬੱਚਿਆਂ ਦਾ ਕਿਸ ਤਰ੍ਹਾਂ ਖਿਆਲ ਰੱਖ ਸਕਦੇ ਜੇ। ਸੋ ਇਹ ਚੀਜ਼ਾਂ ਦੇਖੋ ਸੁਣਨ 'ਚ ਕਹਿਣ 'ਚ ਮਾਮੂਲੀ ਲੱਗਦੀਆਂ ਨੇ, ਪਰ ਇਹ ਬਹੁਤ ਜ਼ਰੂਰੀ ਜੇ। ਅੱਜ ਦੇ ਦੌਰ 'ਚ ਬੱਚੇ ਜਿਹੜੇ ਆ ਸੈਲਫੀ ਲੈਂਦੇ ਖੁਦ ਨੂੰ ਮਾਰ ਬੈਂਦੇ ਆ, ਸੈਲਫ ਮਰਡਰ ਕਰ ਬੈਂਦੇ ਆ। ਤਾਂ ਸਾਡੇ ਲਈ ਉਹ ਛੋਟੀ ਗੱਲ ਨਹੀਂ ਹੈ। ਜਿਸ ਮਾਪੇ ਦਾ ਬੱਚਾ ਮਰ ਗਿਆ ਉਹਦੇ ਵਾਸਤੇ ਨਿੱਕੀ ਗੱਲ ਨਹੀਂ ਹੈ, ਕੋਈ ਸੈਲਫੀ ਛੋਟੀ ਗੱਲ ਨਹੀਂ ਹੈ। ਤਾਂ ਉਸੇ ਤਰ੍ਹਾਂ ਜਿਸ ਮਾਪੇ ਦਾ ਬੱਚਾ ਹਸਪਤਾਲ ਚ ਲਿਜਾਣਾ ਪਵੇ ਜਾਂ ਉਹਦਾ ਇਲਾਜ ਕਰਵਾਉਣਾ ਪਵੇ ਜਾਂ ਉਹ ਚਲਾ ਹੀ ਜਾਵੇ ਇਹਨਾਂ ਚੀਜ਼ਾਂ ਕਰਕੇ, ਉਹਦੇ ਵਾਸਤੇ ਬਹੁਤ ਵੱਡੀ ਗੱਲ ਆ। ਸੋ ਇੱਕ ਸੋਸ਼ਲੀ ਮੈਂ ਸਮਝਦਾ ਕਿ ਸਾਨੂੰ ਕੁਛ ਨਾ ਕੁਛ ਇੱਧਰ ਸੁਧਾਰ ਕਰਨ ਦੀ ਜ਼ਰੂਰਤ ਹੈ। ਜੀ ਮਿੰਟੂ ਜੀ, ਇੱਦਾਂ ਸਰਕਾਰ ਕਈ ਚੀਜ਼ਾਂ ਵਿੱਚ ਪਾਬੰਦੀਆਂ ਲਾਉਂਦੀ ਹੈ, ਪਰ ਬਹੁਤ ਸਾਰੇ ਲੋਕ ਇਸ PUBG ਗੇਮ ਦੇ ਜ਼ਰੀਏ ਕਮਾਈ ਦਾ ਸਾਧਨ ਵੀ ਆ। ਉਹਨਾਂ ਲੋਕਾਂ ਦੇ ਲਈ ਕੀ ਬਣੂਗਾ? ਦੇਖੋ ਬੰਦ ਨਹੀਂ ਕਰ ਰਹੇ, ਬੈਨ ਨਹੀਂ ਕਰਦੇ ਇੰਡੀਆ ਦੇ ਵਿੱਚ। ਬਹੁਤੀ ਵਾਰੀ ਇਹ ਬੈਨ ਨਹੀਂ ਹੁੰਦੀਆਂ ਚੀਜ਼ਾਂ। ਮਤਲਬ ਕਿ ਬੱਚਿਆਂ ਵਾਸਤੇ ਉਹ ਇੱਕ ਟਾਈਮ ਪੀਰੀਅਡ ਕਰ ਰਹੇ ਆ ਕਿ 5 ਘੰਟੇ ਦਾ ਵੀ ਤੁਸੀਂ ਖੇਡ ਸਕਦੇ ਹੋ ਇੱਕ ਦਿਨ 'ਚ। 5 ਘੰਟੇ ਬਹੁਤ ਆ। ਚਲੋ ਕਮਾਈ ਤਾਂ ਉਹਨੇ ਕਰੀ ਜਾਣੀ ਆ। ਜਿਹੜੇ ਹੈਗੇ ਵੈਸੇ ਵੀ ਤੁਹਾਨੂੰ ਪਤਾ ਜਿਹੜੇ ਇਸ ਤਰ੍ਹਾਂ ਦੇ ਡਿਵੈਲਪਰ ਆ ਉਹ ਇੱਕ ਥਾਂ ਤੇ ਥੋੜੀ ਖੜਨਗੇ, ਕੋਈ ਦੂਜੀ ਚੀਜ਼ ਡਿਵੈਲਪ ਵੀ ਕਰ ਲੈਣਗੇ। ਪਰ ਰੌਲਾ ਹੈ ਕਿ ਅਸੀਂ ਆਪਣੇ ਹਿਸਾਬ ਨਾਲ ਵੇਖਣਾ। ਹੁਣ ਦੇਖੋ ਜੇ ਕਮਾਈ ਦੇਖੀਏ ਤਾਂ ਕਮਾਈ ਤਾਂ ਫਿਰ ਪੋਰਨ ਸਾਈਟ ਦੇ ਵਿੱਚ ਵੀ ਹੈ ਨਾ, ਉਹ ਵੀ 700-800 ਸਾਈਟ ਜਿਹੜੀ ਆ ਬੈਨ ਕੀਤੀ ਹੈ ਇੰਡੀਆ 'ਚ, ਕਿਉਂਕਿ ਇਹ ਮੰਨਦੇ ਆ ਕਿ ਉਹਦਾ ਪ੍ਰਭਾਵ ਪੈਂਦਾ। ਸੋ ਕਮਾਈ ਤਾਂ ਹਰੇਕ ਚੀਜ਼ ਨਾਲ ਜੁੜੀ ਹੁੰਦੀ ਆ। ਦੇਖੋ ਆਪਾਂ ਨੂੰ ਪਤਾ ਹੀ ਆ ਕਿ ਹਰੇਕ ਮਾਮਲੇ 'ਚ ਇੰਟਰਸਟ ਜੁੜੇ ਹੁੰਦੇ ਆ। ਜਿਹੜੇ ਡਿਵੈਲਪਰ ਆ ਉਹਨਾਂ ਨੇ ਆਪਣੀ ਕਮਾਈ ਕਰਨੀ ਆ, ਪਰ ਇੱਧਰ ਇਹ ਆ ਕਿ ਨੁਕਸਾਨ ਵੀ ਤਾਂ ਤੁਸੀਂ ਦੇਖਣਾ ਨਾ। ਪਰ ਇਹ ਬੈਨ ਨਹੀਂ ਕਰ ਰਹੇ, ਟੋਟਲੀ ਬੈਨ ਨਹੀਂ ਕਰ ਰਹੇ। ਇੱਕ ਵਕਤ ਮੁਕਰਰ ਕਰ ਰਹੇ ਕਿ ਤੁਸੀਂ ਬੱਚੇ ਆ ਜਿਹੜੇ ਉਹ 5 ਘੰਟੇ ਤੱਕ ਗੇਮ ਖੇਡ ਸਕਦੇ ਆ। ਉੱਥੇ ਬੱਚੇ ਜਿਹੜੇ 10-10 ਘੰਟੇ ਲੱਗੇ ਰਹਿੰਦੇ ਆ। ਕਈ ਇਹ ਸ਼ਿਕਾਇਤਾਂ ਆਈਆਂ ਕਿ ਬੱਚੇ ਜਿਹੜੇ ਹਟਦੇ ਹੀ ਨਹੀਂ ਹੈ, ਮਤਲਬ ਕਿ ਮੁੰਡੇ ਹਟਦੇ ਹੀ ਨਹੀਂ ਹੈ, ਲੱਗੇ ਹੀ ਰਹਿੰਦੇ ਆ। ਸੋ ਉਹਨਾਂ ਦੀ ਇਹ ਆ ਜਾਂਦੀ ਦਿੱਕਤ ਕਿ ਬੋਲਣਾ ਸ਼ੁਰੂ ਕਰ ਦਿੰਦੇ ਆ ਜਾਂ ਮੈਂਟਲੀ ਅਪਸੈਟ ਰਹਿਣਾ ਸ਼ੁਰੂ ਕਰ ਦਿੰਦੇ ਆ। ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਸਿਹਤ ਦੇ ਪੱਧਰ ਤੇ। ਇਹ ਚੀਜ਼ ਜਿਹੜੀ ਆ ਤਾਂ ਕਰਕੇ ਇਹਨਾਂ ਨੇ ਸੋਚੀ ਆ ਕਿ ਆਪਾਂ ਇੱਕ ਟਾਈਮ ਪੀਰੀਅਡ ਹੈ ਜਿਹੜਾ ਉਹ ਰੱਖ ਲਈਏ, ਬਾਉਂਡ ਕਰ ਲਈਏ ਟਾਈਮ। ਜੀ। ਅਗਲੀ ਜਿਹੜੀ ਗੱਲ ਕਰੀਏ ਮਿੰਟੂ ਜੀ, ਕਹਿੰਦੇ ਸ਼ਰਾਬ ਤਸਕਰੀ ਲਈ SIT ਦਾ ਗਠਨ। ਲੱਗਦਾ ਇਹ ਵੀ ਮਾਮਲਾ ਹੁਣ ਠੰਡੇ ਬਸਤੇ 'ਚ ਹੀ। ਹਾਂਜੀ ਦੇਖੋ SIT ਦਾ ਆਪਣਾ ਇੱਕ ਇਤਿਹਾਸ ਹੈ। ਜਿਸ ਤਰ੍ਹਾਂ ਸਬ ਕਮੇਟੀਆਂ ਬਣਾਈਆਂ ਹੋਈਆਂ ਨਾ SGPC ਨੇ, ਤੇ ਉਹਦੇ ਤੇ ਇੱਕ ਕਿਤਾਬ ਲਿਖੀ ਜਾ ਸਕਦੀ ਹੈ ਕਿ ਕਿੰਨੀਆਂ ਸਬ ਕਮੇਟੀਆਂ ਕਿਹੜੇ ਵਿਵਾਦਾਂ ਤੇ ਬਣੀਆਂ ਤੇ ਉਹਨਾਂ ਦਾ ਨਤੀਜਾ ਕੀ ਨਿਕਲਿਆ। ਉਸੇ ਤਰ੍ਹਾਂ ਹੀ ਇੱਕ ਨਿੱਕੀ ਜਿਹੀ ਮਿੰਨੀ ਕਿਤਾਬ ਜਿਹੜੀ ਹੈ SITs ਤੇ ਵੀ ਬਣ ਸਕਦੀ ਆ। ਤਾਂ SITs ਜਿਹੜੀਆਂ ਨੇ ਉਹ ਬਹੁਤ ਬਣੀਆਂ। ਅਕਾਲੀ ਸਰਕਾਰ ਵੇਲੇ ਇੱਕ ਅੰਕੜਾ ਮੈਂ ਪੜ੍ਹਿਆ ਸੀਗਾ ਟ੍ਰਿਬਿਊਨ ਦੇ ਵਿੱਚ ਕਿ 27 SIT ਬਣੀਆਂ ਜਿਨ੍ਹਾਂ ਦਾ ਕੱਖ ਵੀ ਨਹੀਂ ਬਣਿਆ। ਸੋ ਹੁਣ ਉਸ ਤੋਂ ਬਾਅਦ ਦੇਖ ਲਓ ਕਿ ਆਪਾਂ 3-3 ਸਾਲ ਅਗਾਂਹ ਆ ਗਏ ਆ ਤੇ ਕਿੰਨੀਆਂ SITs ਹੋਰ ਬਣ ਗਈਆਂ ਹੋਈਆਂ ਤੇ ਨਾਲ 1-2 ਆ ਜੋੜ ਲਓ। ਇਹਦੇ ਵਿੱਚ ਕੀ ਆ ਕਿ ਸ਼ਰਾਬ ਤਸਕਰੀ ਜਿਹੜੀ ਦੇਖੋ ਸਾਰੀ ਹੋਈ ਆ ਡਿਸਟਿਲਰੀਆਂ ਤੋਂ ਸਿੱਧਾ ਸਾਫ਼ ਪਤਾ ਹੀ ਲੱਗਣ ਡਿਆ, ਕਿਉਂਕਿ ਜਿਹੜੀ ਇਹਨਾਂ ਨੇ ਇੰਸਪੈਕਸ਼ਨ ਕਰਵਾਈ ਸੀ ਬਾਅਦ ਦੇ ਵਿੱਚ ਉਹਨਾਂ 'ਚੋਂ ਸਾਫ਼ ਹੋ ਗਿਆ ਕਿ ਸ਼ਰਾਬ ਜਿਹੜੀ ਆ ਉਹ ਬਣਦੀ ਰਹੀ, ਕਿਉਂਕਿ ਸੈਨੀਟਾਈਜ਼ਰ ਬਣਵਾਉਣੇ ਸੀ ਇਹਨਾਂ ਨੇ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਧੰਦਾ ਸ਼ੁਰੂ ਕਰ ਦਿੱਤਾ। ਹਰਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਤਸਕਰ ਫੜਿਆ ਗਿਆ। ਜਦ ਉਹਦੇ ਤਾਰ ਜੋੜੇ ਗਏ ਤਾਂ ਉਹ ਵੀ ਮਾਲ ਜਿਹੜਾ ਉਹ ਇੱਕ
ਰਾਜਪੁਰੇ ਦੀ ਡਿਸਟਿਲਰੀ ਤੋਂ ਚੱਕਦਾ ਸੀਗਾ। ਤਾਂ ਹੁਣ ਸਰਕਾਰਾਂ ਜਿਹੜੀਆਂ ਆਪਣੇ ਪੱਧਰ ਤੇ ਕਰਦੀਆਂ ਪਈਆਂ ਨੇ ਕਿ ਦੇਖੋ ਜੀ ਅਸੀਂ SIT ਬਣਾ ਦਿੱਤੀ, ਫਲਾਂ ਕਰ ਦਿੱਤਾ, ਇਨਵੈਸਟੀਗੇਸ਼ਨ ਚੱਲਦੀ ਆ। ਪਰ ਦਿੱਕਤ ਇਹ ਹੈ ਨਾ ਕਿ ਜਿਹੜੇ ਇਸ ਤਰ੍ਹਾਂ ਦੇ ਕਾਰੋਬਾਰੀ ਆ, ਜਿਹੜੇ VIP ਕਾਰੋਬਾਰੀ ਆ, ਕਿ ਉਹਨਾਂ ਦੇ ਨਾਲ ਜੇ ਸਖਤੀ ਕੀਤੀ ਜਾਂਦੀ ਤੇ ਇੱਥੋਂ ਤੱਕ ਗੱਲ ਅੱਪੜਦੀ ਹੀ ਨਾ। ਜੀ ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰਦੇ ਜਾਈਏ, ਕਹਿੰਦੇ ਕੈਪਟਨ ਦਾ ਦਾਅਵਾ ਨਿੱਜੀ ਸਕੂਲਾਂ ਤੋਂ ਟੁੱਟਣ ਲੱਗਾ ਮੋਹ। ਹਾਂਜੀ ਦੱਸਦੇ ਆ, ਕਹਿੰਦੇ ਕਿ ਮਾਪਿਆਂ ਦਾ ਪ੍ਰਾਈਵੇਟ ਸਕੂਲਾਂ ਤੋਂ ਮੋਹ ਆ ਜਿਹੜਾ ਉਹ ਟੁੱਟ ਰਿਹਾ ਤੇ ਹੁਣ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਦਾਖਲੇ ਵੱਧਦੇ ਪਏ ਆ। 1,65,000 ਦਾਖਲਾ ਹੋ ਚੁੱਕਾ ਤੇ ਅਹਿਮ ਗੱਲ ਇਹਦੇ ਵਿੱਚ ਇਹ ਆ ਕਿ ਹਰੇਕ ਜਮਾਤ ਦੇ ਵਿਦਿਆਰਥੀ ਜਿਹੜੇ ਆ ਇਹਦੇ ਵਿੱਚ ਸ਼ਾਮਲ ਆ। ਇਸ ਗੱਲ ਦੀ ਪੁਸ਼ਟੀ ਖੁਦ ਕਹਿੰਦੇ ਆ ਕਿ ਸਿੱਖਿਆ ਮੰਤਰੀ ਨੇ ਕੀਤੀ ਆ। ਸੋ ਇਹ ਜਿਹੜੀ ਗੱਲ ਆ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੇ ਵਜ਼ੀਰ ਕਹਿ ਰਹੇ ਆ ਜਾਂ ਸਰਕਾਰ ਕਹਿ ਰਹੀ ਹੈ, ਕਿਉਂਕਿ ਕੋਈ ਵੀ ਵਜ਼ੀਰ ਜੇ ਬੋਲਦਾ ਤਾਂ ਸਰਕਾਰ ਬੋਲਦੀ ਆ, ਉਹਦਾ ਮਤਲਬ ਇਹ ਆ। ਪਰ ਗੱਲ ਇਹ ਆ ਕਿ ਕੱਲ ਹੀ ਇੱਥੇ ਨਾ ਇੱਕ ਬਹੁਤ ਖੋਜੀ ਪੱਤਰਕਾਰ, ਵਧੀਆ ਪੱਤਰਕਾਰ ਆ, ਉਹਨਾਂ ਨੇ ਰਿਪੋਰਟ ਛਾਇਆ ਕੀਤੀ। ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ, ਉਹ ਕਹਿੰਦੇ ਕਿ ਕਥਿਤ ਤੌਰ ਤੇ ਇੱਥੇ ਫੈਚ ਦੀ ਖੇਡ ਚੱਲਦੀ ਪਈ ਹੈ। ਫੈਚ ਤੋਂ ਮਤਲਬ ਕਿ ਖੋਣਾ ਹੈ ਨਾ, ਕਿ ਆਪਾਂ ਮਤਲਬ ਕਿ ਦਾਖਲਾ ਖੋਣਾ ਨਿੱਜੀ ਸਕੂਲਾਂ ਕੋਲੋਂ। ਹੋ ਕੀ ਰਿਹਾ ਕਿ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਟਾਸਕ ਦਿੱਤਾ ਜਾ ਰਿਹਾ ਜਾਂ ਕਹਿ ਲਓ ਟਾਰਗੇਟ ਦਿੱਤੇ ਜਾ ਰਹੇ ਕਿ ਤੁਸੀਂ ਇਸ ਤਰ੍ਹਾਂ ਕਰਨਾ ਹੀ ਕਰਨਾ ਹੈ। ਹੁਣ ਜਦ ਅਫਸਰਾਂ ਤੇ ਦਬਾਅ ਬਣਦਾ ਤਾਂ ਅਫਸਰ ਗਾਂ ਪ੍ਰਿੰਸੀਪਲਾਂ ਤੇ ਕਰ ਦਿੰਦੇ ਆ ਜਾਂ ਮੁੱਖ ਅਧਿਆਪਕਾਂ ਤੇ ਕਰ ਦਿੰਦੇ, ਤੇ ਮੁੱਖ ਅਧਿਆਪਕ ਗਾਂ ਦਬਾਅ ਪਾ ਦਿੰਦੇ ਆ ਅਧਿਆਪਕਾਂ ਤੇ। ਅਧਿਆਪਕ ਕੀ ਕਰਦੇ ਪਏ ਆ ਕਿ ਜਾ ਕੇ ਮਾਪਿਆਂ ਨੂੰ ਕਹਿੰਦੇ ਪਏ ਕਿ ਹਾਂ ਭਾਈ ਸਾਨੂੰ ਏਦਾਂ ਕਰੋ, ਤੁਸੀਂ ਬੱਚਾ ਦੇ ਦਿਓ ਦਾਖਲੇ ਵਾਸਤੇ। ਜੇ ਬੱਚਾ ਕੋਈ ਨਹੀਂ ਦਿੰਦਾ ਕਹਿੰਦੇ ਕਿ ਐਂ ਕਰੋ ਛੇਕੜ, ਫਿਰ ਆਧਾਰ ਕਾਰਡ ਦੀ ਕਾਪੀ ਦੇ ਦਿਓ। ਆਧਾਰ ਕਾਰਡ ਦੀ ਕਾਪੀ ਉਹ ਲੈ ਲੈਂਦੇ ਨੇ ਤੇ ਜਾ ਕੇ ਤੇ ਚਾੜ ਦਿੰਦੇ ਫੋਟੋ। ਹੁਣ ਕੋਈ ਪੁੱਛਦਾ ਦੱਸਦਾ ਤੇ ਹੈ ਨੀ ਗਾ ਜੀ ਆਹ ਬੱਚਾ ਆ ਜਾਏਗਾ। ਦੂਜੇ ਪਾਸੇ ਫਿਰ ਕੋਈ ਦੂਸਰਾ ਅਧਿਆਪਕ ਵੀ ਉਹਨਾਂ ਦੇ ਘਰੇ ਚੱਲ ਜਾਂਦਾ ਦੂਸਰੇ ਲਾਗੇ ਪਾਸਿਓਂ ਕਿ ਲਿਆਓ ਜੀ ਆਪਾਂ ਨੂੰ ਵੀ ਆਧਾਰ ਕਾਰਡ ਦੀ ਕਾਪੀ ਦੇ ਦਿਓ। ਤੇ ਕਹਿੰਦੇ ਆ ਕਿ ਇਸ ਫੈਚ ਦੀ ਖੇਡ ਦੇ ਵਿੱਚ 6-6, 7-7 ਆਧਾਰ ਕਾਰਡ ਇੱਕੋ ਬੱਚੇ ਦੇ ਜਿਹੜੇ ਆ ਉਹ ਇਸਤੇਮਾਲ ਕੀਤੇ ਜਾ ਰਹੇ। ਦਾਅਵਾ ਦੇਖੋ ਪੱਤਰਕਾਰ ਨੇ ਕੀਤਾ, ਮੈਂ ਆਪਣੇ ਕੋਲੋਂ ਨਹੀਂ ਕਰ ਰਿਹਾ, ਪਰ ਇਹ ਖੇਡ ਜੇ ਇਸ ਤਰ੍ਹਾਂ ਚੱਲਦੀ ਪਈ ਆ। ਬਹੁਤ ਵੱਡੀ ਖਬਰ ਲੱਗੀ ਸੀਗੀ ਕੱਲ। ਹਾਲਾਂਕਿ ਅਸੀਂ ਇਹੋ ਜਿਹੀਆਂ ਜਿਹੜੀਆਂ ਅਹਿਮੀਅਤ ਵਾਲੀਆਂ ਖਬਰਾਂ ਨੇ ਉਹਨਾਂ ਨੂੰ ਕਈ ਵਾਰ ਅਣਗੌਲਿਆ ਕਰ ਦਿੰਦੇ ਹਾਂ, ਪਰ ਜੇ ਇਸ ਤਰ੍ਹਾਂ ਦੀ ਖੇਡ ਚੱਲਦੀ ਪਈ ਦਾਖਲਿਆਂ ਦੇ ਨਾਂ ਤੇ, ਕਿਸੇ ਤੋਂ ਦਾਖਲੇ ਦਿਖਾਉਣੇ ਆ, ਵਧਾਉਣੇ ਆ, ਉਹ ਚੜਾ ਕੇ ਲੋਕਾਂ ਨੂੰ ਦਰਸਾਉਣੇ ਆ ਕਿ ਹਾਂ ਦੇਖੋ ਜੀ ਅਸੀਂ ਬਹੁਤ ਜ਼ਿਆਦਾ ਦਾਖਲੇ ਕਰ ਲਿਆ, ਤਾਂ ਮੇਰੇ ਖਿਆਲ ਦੇ ਨਾਲ ਇਹਦੇ ਵਿੱਚ ਗਾਂਹ ਜਾ ਕੇ ਸਮੱਸਿਆ ਆਏਗੀ। ਹਾਂ ਠੀਕ ਆ, ਤੁਸੀਂ ਇਸ ਤਰ੍ਹਾਂ ਕਰੋ ਕਿ ਆਪਣਾ ਜਿਹੜਾ ਸਿੱਖਿਆ ਦਾ ਢਾਂਚਾ, ਸਕੂਲੀ ਢਾਂਚਾ ਜਿਹੜਾ ਖਾਸ ਤੌਰ ਤੇ ਸਰਕਾਰੀ ਢਾਂਚਾ, ਉਹਨੂੰ ਦਰੁਸਤ ਕਰੋ, ਉਹਨੂੰ ਚੁਸਤ ਕਰੋ, ਫੁਰਤ ਕਰੋ, ਤਾਂ ਲੋਕ ਜਿਹੜੇ ਆ ਆਪਣੇ ਪੱਧਰ ਤੇ ਆਪ ਹੀ ਆ ਕੇ ਦਾਖਲਾ ਕਰਵਾਉਣਗੇ। ਅੱਜ ਤੋਂ 20 ਸਾਲ 25 ਸਾਲ 30 ਸਾਲ ਪਹਿਲਾਂ ਕਿਹੜਾ ਅਧਿਆਪਕ ਘਰਾਂ 'ਚ ਜਾਂਦੇ ਹੁੰਦੇ ਸੀ, ਲੋਕ ਬਾਹਾਂ ਤੋਂ ਫੜ ਕੇ ਬੱਚੇ ਆਪ ਹੀ ਮਾਸਟਰ ਕੋਲ ਛੱਡ ਆਉਂਦੇ ਸੀ ਕਿ ਲਾਓ ਬਈ ਅੱਜ ਤੋਂ ਇਹ ਤੁਹਾਡਾ, ਇਹਨੂੰ ਸਿਖਾਓ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।